ਜੀ ਡਾਕਟਰ ਸਾਹਿਬ, ਹੁਣ ਰਾਂਝਾ ਟੁਰ ਪਿਆ ਤੇ ਫੜਿਆ ਗਿਆ, ਹੁਣ ਪਤਾ ਲੱਗ ਗਿਆ ਹੈ ਕਿ ਇਹ ਜੋਗੀ ਨਹੀਂ ਹੈਗਾ। ਮਤਲਬ ਅਯਾਲ ਨੇ ਉਹਨੂੰ, ਹਾਂ, ਅਯਾਲੀ ਨੇ, ਬੱਕਰੀਆਂ ਚਾਰਨ ਵਾਲੇ ਉਹਨੇ ਨੇ ਕਿਹਾ ਕਿ ਅਸੀਂ ਵੀ ਤੁਸੀਂ ਹਾਂ, ਮੈਨੂੰ ਪਤਾ ਹੈ ਕਿ ਤੂੰ ਕੌਣ ਹੈ, ਤੇ ਮੈਨੂੰ ਠੀਕ ਪਤਾ ਹੈ, ਤੂੰ ਕੌਣ, ਜਾ ਮੈਂ ਸੀ ਕਰ ਜੋ ਕਰਨਾ ਹੈ ਤੁਸੀਂ, ਕਰ ਜੋ ਕਰਨਾ ਹੈ। ਮੈਂ ਕੋਈ ਸ਼ਿਕਾਇਤ ਨਹੀਂ ਲਾਣੀ। ਠੀਕ ਹੈ, ਹੁਣ ਅੱਗੇ ਪਹੁੰਚ ਰਿਹਾ। ਹੁਣ ਅੱਗੇ ਪਹੁੰਚ ਰਿਹਾ, ਉਹ ਅੱਗੇ ਪਹੁੰਚਦਾ ਹੈ ਆਪਣਾ ਹੀਰ ਦੇ ਪਿੰਡ, ਤੇ ਉੱਥੇ ਬੜੀ ਮਸ਼ਹੂਰੀ ਹੋ ਜਾਂਦੀ ਹੈ ਉਹਦੀ, ਤੇ ਉਹ ਆਪਣਾ ਅੱਛਾ, ਵੈਸੇ ਇੱਕ ਮਿੰਟ ਠਹਿਰੋ ਨਾ ਜ਼ਰਾ, ਮਸ਼ਹੂਰੀ ਕਿਉਂ ਹੋ ਜਾਂਦੀ ਹੈ? मतलब क्या ਬਾਲਨਾਥ ਦਾ ਇੱਕ ਉਹ ਬਕਾਇਦਾ ਇੱਕ ਸਿਸਟਮ ਹੈ, ਉੱਥੇ ਲੋਕ ਫਕੀਰ ਜਾ ਕੇ ਮੰਗਦੇ ਨੇ, ਸਾਰਾ ਕੁਝ ਹੈ, ਇਹਦੀ ਮਸ਼ਹੂਰੀ ਕਿਉਂ ਹੋ ਗਈ ਹੈ? ਮਤਲਬ ਇਹ ਕਿ ਇੰਨਾ ਸੋਹਣਾ ਮੁੰਡਾ, ਜਵਾਨ ਮੁੰਡਾ, ਕੋਈ ਯਕੀਨ ਨਹੀਂ ਕਰਦਾ ਕਿ ਇਹ ਹੋ ਸਕਦਾ। ਹਾਂ, ਕਿ ਔਰ ਉਹਨੇ ਉਹ ਜੋਗੀ ਹੋ ਗਿਆ, ਇਹ ਗੱਲ ਉਹਨਾਂ ਲਈ ਬੜੀ ਨਵੀਂ ਹੈ। ਆਮ ਤੌਰ ਤੇ ਜਿਨ੍ਹਾਂ ਨੂੰ ਯੋਗ ਮਿਲਦਾ ਹੈ, ਜਿਹੜੇ ਜੋਗੀ ਹੁੰਦੇ ਨੇ, ਐਵੇਂ ਰਹਿ ਖੇ ਬੰਦੇ ਹੁੰਦੇ ਨੇ, ਔਰ ਉਹ ਉਮਰ ਵੀ ਉਹਨਾਂ ਦੀ ਕੋਈ ਬਹੁਤੀ ਹੁੰਦੀ ਹੈ, ਤੇ ਇਹ ਇੱਕ ਅਨੋਖਾ ਜਿਹਾ ਉਹਨਾਂ ਦੇ ਵਾਸਤੇ ਇੱਕ ਮੰਜ਼ਰ ਹੈ ਕਿ ਉਹ ਇੱਕ ਜਵਾਨ ਸੋਹਣਾ ਛੇਲ ਛਬੀਲ ਮੁੰਡਾ ਜਿਹੜਾ ਹੈ, ਉਹਨੇ ਆਪਣੀ ਜੋਗੀ ਬਣ ਗਿਆ। ਠੀਕ ਹੈ, ਠੀਕ ਹੈ। ਹੁਣ ਅਸੀਂ ਅੱਗੇ ਚੱਲੀਏ। ਅੱਛਾ, ਹੁਣ ਉਹ ਪਹੁੰਚ ਗਿਆ ਤੇ ਹੁਣ ਉੱਥੇ ਹੁਣ ਗੱਲਾਂ ਹੋਣੀਆਂ ਸ਼ੁਰੂ ਹੋ ਰਹੀਆਂ ਨੇ। ਆ ਦੇਖੋ ਨਾ, ਅੱਗੇ ਤੁਸੀਂ ਪੜੋਗੇ ਨਾ, ਤੇ ਆ ਦੇਖੋ ਕੁੜੀਆਂ ਗੱਲਾਂ ਕਰਦੀਆਂ ਨੇ। ਠੀਕ ਹੈ, ਤੇ ਉਹ ਕਹਿੰਦਾ ਜੀ ਕਿ ਕੁੜੀਆਂ ਵੇਖ ਕੇ ਜੋਗੀ ਦੀ ਤਰ੍ਹਾਂ ਸਾਰੀ ਘਰੀ ਹੱਸਦੀਆਂ ਹੱਸਦੀਆਂ ਆਈਆਂ ਨੇ। ਮਾਏ ਇੱਕ ਜੋਗੀ ਸਾਡੇ ਨਗਰ ਆਇਆ, ਕਨੀ ਮੁੰਦਰਾਂ ਉਸਨੇ ਪਾਈਆਂ ਨੇ, ਨਹੀਂ ਬੋਲਦਾ ਬੁਰਾ ਜ਼ਬਾਨ ਵਿੱਚੋਂ, ਭਾਵੇਂ ਬਿਛੀਆਂ ਨਾਈਓ ਪਾਈਆਂ ਨੇ, ਹੱਥ ਖੱਪਰੀ ਫਾਵੜੀ ਮੋਢਿਆਂ ਤੇ, ਗੱਲ ਸਹੇਲੀਆਂ ਅਜਬ ਬਣਾਈਆਂ ਨੇ। ਅੱਛਾ, ਫਾਵੜੀ ਕਿਉਂ ਹੈ ਉਹਦੇ ਤੇ? ਮਤਲਬ ਉਹ ਉਹਨਾਂ ਨੇ ਫੜੀ ਹੁੰਦੀ ਹੈ ਨਾ, ਆਪਣਾ ਜੋਗੀਆਂ ਨੇ ਇੱਕ ਡੰਡਾ ਜਿਹਾ ਬਰੋੜੀ ਵਾਲਾ ਫੜਿਆ ਹੁੰਦਾ ਹੈ। ਅੱਛਾ, ਤੇ ਇੱਕ ਉਹ ਹੈ, ਤੇ ਫਿਰ ਗੱਲ ਹੱਥ ਖੱਪਰੀ ਆ ਉਹਦੇ ਹੱਥ 'ਚ, ਯਾਨੀ ਆਟਾ ਪਾਉਣ ਵਾਲੀ, ਤੇ ਉਹਨੇ ਨਾਲ ਇੱਕ ਉਹ ਸੋਟੀ ਫੜੀ ਹੈ ਹੈਂਡਲ ਵਾਲੀ। ਠੀਕ ਹੈ, ਤੇ ਗੱਲ ਸਹਿਲੀਆਂ, ਤੇ ਉਹਦੇ ਗਲ ਵਿੱਚ ਇੱਕ ਰੱਸੀ ਦੀ ਮਾਲਾ ਪਾਈ ਹੈ ਉਹਨੇ, ਜੋ ਇੱਕ ਸਿਗਨੀਫੀਕੈਂਟ ਹੈ ਇਨ ਅ ਵੇ ਕਿ ਜੀ ਉਹ ਜੋਗੀ ਆਈ ਪਾ ਕੇ ਫਿਰ ਰਹੇ ਹੁੰਦੇ ਨੇ। ਸੋ ਆਹੋ ਅਟਾਇਰ ਹੈ, ਮਤਲਬ ਅਟਾਇਰ ਹੈ ਜੋਗੀਆਂ। ਠੀਕ ਹੈ। ਰੌਂਦਾ ਨਾਲ ਜਲਾਲੀਆਂ ਦੇ, ਜੱਟਾਂ ਵਾਂਗ ਮਦਾਰੀਆਂ ਛਾਈਆਂ ਨੇ, ਨਾ ਉਹ ਮੁੰਡਿਆ ਗੋਦੜੀ, ਨਾ ਜੰਗਮ, ਨਾ ਉਦਾਸੀਆਂ ਵਿੱਚ ਠਰਾਈਆਂ ਨੇ। ਅੱਗੇ ਚਲੀਏ ਇਹਦੇ ਤੇ ਗੱਲ ਕਰ ਲਈਏ। ਰਾਮ ਦਾ ਵਾਂਗ ਜਲਾਲੀਆਂ ਦੇ ਦਾ ਮਤਲਬ ਹੈ ਕਿ ਉਹ ਜਿਹੜੇ ਹਜ਼ਰਤ ਸੈਯਦ ਬੁਖਾਰ ਜਲਾਲੀ ਦੇ ਜਿਹੜੇ ਮਰੀਦ ਨੇ, ਉਹ ਬੜੇ ਤੇਜ਼ ਤਬੀਅਤ ਦੇ ਹੁੰਦੇ ਨੇ, ਤੇ ਉਹਨਾਂ ਦੇ ਵਾਂਗ ਉਹ ਨਾਰੇ ਮਾਰ ਰਿਹਾ ਹੈ, ਰਾਮ ਦਾ ਹੈ। ਅੱਛਾ, ਹਾਂਜੀ, ਜੋ ਬਾਲਨਾਥ ਨੇ ਪਹਿਲਾਂ ਕਿਹਾ ਸੀ ਕਿ ਤੂੰ ਇੰਜ ਦੇਖਣਾ ਹੈ ਔਰ ਥੋੜਾ ਜਿਹਾ ਆਪਣਾ ਨਾ ਉਹ ਰੱਖਣਾ ਹੈ। ਨਹੀਂ, ਉਹ ਮਤਲਬ ਬਾਲਨਾਥ ਤੇ ਕਿਹਾ ਸੀ ਹੋਰ ਕਰਨਾ, ਪਰ ਇਹ ਆਪਣੀ ਫਾਰਮ ਦੇ ਵਿੱਚ ਹੈ ਨਾ, ਜਲਾਲੀਆਂ ਦੀ। ਠੀਕ ਹੈ, ਜਟਾਂ ਵਾਂਗ ਮਦਾਰੀਏ ਛਾਈਆਂ ਨਹੀਂ, ਤੇ ਉਹਦੀਆਂ ਜਿਹੜੀਆਂ ਲਟਾਂ ਨੇ, ਉਹ ਜਿਹੜੀਆਂ ਉਹਦੀਆਂ ਲਟਕ ਰਹੀਆਂ ਨੇ, ਉਹ ਐਵੇਂ ਜਿਵੇਂ ਮਦਾਰ ਸ਼ਾਹ ਵੀ ਇੱਕ ਪੀਰ ਸੀ, ਜਿਵੇਂ ਉਹਦੇ ਜਿਹੜੇ ਸਨ ਪੈਰੋਕਾਰ ਜੋਗੀ, ਉਹਨਾਂ ਦੀ ਜਿਵੇਂ ਹੁੰਦੀਆਂ ਸਨ। ਹਾਂ, ਠੀਕ ਹੈ। ਨਾ ਉਹ ਮੁੰਡਿਆ ਗੋਦੜੀ, ਨਾ ਜੰਗਮ। ਹਾਂ, ਇਹ ਤਿੰਨੇ ਆਪਣਾ ਜਿਹੜੇ ਜੋਗੀਆਂ ਦੇ ਫਿਰਕੇ ਨੇ, ਕਿ ਉਹ ਇਹਨਾਂ ਤਿੰਨਾਂ ਵਿੱਚ ਵੀ ਨਹੀਂ ਹੈਗਾ। ਨਹੀਂ ਤੇ ਮਤਲਬ ਜੋਗੀ ਨਹੀਂ ਹੁੰਦਾ, ਬਸ ਜੋਗੀ ਤਾਂ ਜੋਗ ਲੈ ਲਿਆ ਹੁਣ ਉਹਦੇ ਫਿਰਕੇ ਦਾ ਮਤਲਬ ਹੈ ਕਿ ਫਿਰ ਦਿਸ ਇਜ਼ ਨਾਟ ਸਮਥਿੰਗ ਦੈਟ ਇਜ਼ ਵੈਰੀ ਸਪਿਰਿਚੁਅਲ। ਮਤਲਬ ਫਿਰ ਉਹਦੇ ਚ ਨਹੀਂ, ਜੋਗੀਆਂ ਦੇ ਆਪਣੇ ਸਕੂਲ ਨੇ, ਬਾਲਨਾਥ ਦਾ ਆਪਣਾ ਇੱਕ ਸਕੂਲ ਹੈ। ਠੀਕ ਹੈ। ਸੋ ਇੱਥੇ ਵਾਰਿਸ ਸ਼ਾਹ ਤੁਹਾਨੂੰ ਇਹ ਦੱਸ ਰਿਹਾ ਕਿ ਜੋਗੀਆਂ ਦੇ ਕਿਹੜੇ ਮਸ਼ਹੂਰ ਸਕੂਲ ਸਨ ਉਸ ਵੇਲੇ। ਠੀਕ ਹੈ। ਨਾ ਉਹ ਮੁੰਡਿਆ ਗੋਦੜੀ, ਨਾ ਜੰਗਮ, ਨਾ ਉਦਾਸੀਆਂ ਵਿੱਚ ਰਹੀਆਂ। ਹਾਂ, ਉਦਾਸੀ। ਅੱਛਾ, ਇੱਕ ਉਦਾਸੀ ਤੇ ਇਹ ਵੀ ਹੈ, ਬਾਬਾ ਨਾਨਕ ਵਾਲੀ ਵੀ ਉਦਾਸੀ। ਹਾਂ, ਬਾਬਾ ਨਾਨਕ ਦੇ ਇੱਕ ਪੁੱਤਰ ਦੀ ਜਿਹੜੀ ਫਾਲੋਇੰਗ ਸੀ, ਉਹਨਾਂ ਨੂੰ ਉਦਾਸੀ ਸਿੱਖ ਕਹਿੰਦੇ ਨੇ। ਤੇ ਮੇਰਾ ਖਿਆਲ ਹੈ ਕੋਈ ਜੋਗੀਆਂ ਦੀ ਵੀ ਹੋਵੇਗੀ ਸਕੂਲ ਉਦਾਸੀਆਂ ਦਾ। ਅੱਛਾ ਜੀ। ਪ੍ਰੇਮ ਮਤੀਆਂ ਅੱਖੀਆਂ ਰੰਗ ਭਰੀਆਂ, ਸਦਾ ਗੂੜੀਆਂ ਲਾਲ ਸਵਾਈਆਂ ਨੇ, ਖੂਨੀ ਬਾਂਕੀਆਂ ਨਸ਼ੇ ਦੇ ਨਾਲ ਭਰੀਆਂ, ਨੈਣਾ ਖੀਵੀਆਂ ਸਾਣ ਚੜਾਈਆਂ ਨੇ, ਕਦੀ ਸੰਗਲੀ ਸੁੱਟ ਕੇ ਸ਼ਗਨ ਵਾਚੇ, ਕਦੀ ਔਂਸੀਆਂ ਸਵਾਰ ਤੇ ਪਾਈਆਂ ਨੇ।
ਔਂਸੀਆਂ ਸਵਾਹ ਤੇ ਕਿਵੇਂ ਪਾਈ ਜਾਂਦੀਆਂ ਨੇ ਜੀ? ਉਹ ਔਂਸੀਆਂ ਜਿਹੜੀਆਂ ਹੁੰਦੀਆਂ ਨਾ, ਉਹ ਆਪਣਾ ਕਿਸੇ ਦਾ ਰਾਹ ਦੇਖਦੇ ਆ, ਇੰਤਜ਼ਾਰ ਕਰਦੇ ਆ, ਉਹ ਸਵਾਹ ਦੇ ਉੱਤੇ ਲਕੀਰਾਂ ਪਾਉਂਦੇ ਨੇ, ਅੱਛਾ। ਤੇ ਫਿਰ ਉਹਨਾਂ ਨੂੰ ਜੋਟਾ ਜੋਟਾ ਕਰਕੇ ਲਕੀਰਾਂ ਨੂੰ ਆਫ ਕਰਦੇ ਜਾਂਦੇ ਨੇ। ਨਹੀਂ ਤੇ ਇਹ ਲਕੀਰ ਕਿਵੇਂ ਬਣਦੇ? ਮਤਲਬ ਕੋਈ ਤੁਹਾਡਾ ਹੁੰਦਾ ਹੈ ਕਿ ਬਈ ਇਹ ਸਿਰਫ ਪਾਈ ਜਾਣੀ ਹੈ, ਜਾਂ ਤੁਹਾਨੂੰ ਹੁੰਦਾ ਹੈ ਕਿ ਬਈ ਦਿਲ ਕੀਤਾ ਤੇ ਮੁਕਾਤੀ ਤੇ ਦਿਲ ਕੀਤਾ ਤੇ ਨਹੀਂ ਨਹੀਂ ਨਹੀਂ, ਉਹ ਤੇ ਪਾਉਂਦੇ ਗਏ ਨਾ, ਤੁਸੀਂ ਗਿਣੀਆਂ ਨਹੀਂ ਤੁਸੀਂ, ਅੱਛਾ। ਪਾਉਂਦੇ ਗਏ ਕੋਈ ਉਹਦਾ ਲਕੀਰਾਂ, ਮੀਟਰ ਨਹੀਂ ਹੈ ਕਿਤਨੀ ਦੇਰ ਮੀਟਰ ਕੋਈ ਨਹੀਂ ਹੈ, ਪਾਉਂਦੇ ਗਏ ਲਕੀਰਾਂ ਜ਼ਮੀਨ ਦੇ ਉੱਤੇ ਜਾਂ ਸਵਾਹ ਦੇ ਉੱਤੇ, ਜਿੰਨੀ ਦੇਰ ਦਿਲ ਕੀਤਾ ਹੈ ਤੂੰ ਜਿੰਨੇ ਦਿਲ ਕੀਤਾ, ਤੇ ਫਿਰ ਉਹਨਾਂ ਨੂੰ ਜੋੜਾ ਜੋੜਾ ਕਰਕੇ ਕੱਟਦੇ ਗਏ। ਅੱਛਾ ਤੇ ਜੇ ਅਖੀਰ ਦੇ ਉੱਤੇ ਇਕੱਲੀ ਇੱਕ ਵੱਜ ਜਾਵੇ ਤੇ ਫਿਰ ਇਹਦਾ ਮਤਲਬ ਹੈ ਕਿ ਉਸ ਬੰਦੇ ਨੇ ਅੱਜ ਆ ਜਾਣਾ, ਤੇ ਜੇ ਉਹ ਪੂਰੀਆਂ ਹੋ ਜਾਣ, ਪੂਰੀਆਂ ਹੋ ਜਾਣੇ ਦਾ ਮਤਲਬ ਉਹਨੇ ਨਹੀਂ ਆਉਣਾ, ਤੇ ਇਹਨੂੰ ਕਹਿੰਦੇ ਨੇ ਔਸੀਆਂ ਪਾਉਣਾ। ਔਸੀਆਂ ਸਵਾਹ ਤੇ ਪਾਈਆਂ ਨੇ। ਅੱਛਾ, ਕਦੀ ਕਿੰਗ ਵਜਾਏ ਕਿ ਖੜਾ ਰੋਵੇ, ਕਦੀ ਸੰਖ ਤੇ ਨਾਦ ਗੁਕਾਈਆਂ ਨੇ, ਨਾਦ ਗੁਕਾਈਆਂ ਨੇ, ਗੁਕਾਈਆਂ ਨੇ ਕੀ ਗੁਕਾਈਆਂ? ਮਤਲਬ ਨਾਦ ਨੂੰ ਕੂਕ ਰਿਹਾ ਹੈ, ਉਹ ਬੋਲ ਰਿਹਾ ਹੈ ਨਾਦ। ਅੱਛਾ, ਜਿਹੜੇ ਜੋਗੀ ਕਰਦੇ ਨੇ ਨਾ, ਉਹ ਨਾਦ ਵਜਾਉਂਦੇ ਨੇ। ਠੀਕ ਹੈ। ਅੱਠੇ ਪਹਿਰ ਅਲਾ ਨੂੰ ਯਾਦ ਕਰਦਾ, ਖੈਰ ਉਸ ਨੂੰ ਪਾਉਂਦੀਆਂ ਮਾਈਆਂ ਨੇ, ਤੇ ਬਾਜ ਭਵਾਂ ਉਸ ਦੀਆਂ ਮਤੀਆਂ ਨੇ, ਮਰਗਾਣੀਆਂ ਗਲੇ ਬਣਾਈਆਂ ਨੇ। ਮਰਗਾਣੀਆਂ ਕੀ ਹੈ ਜੀ? ਮਰਗਾਣੀਆਂ ਹੁੰਦੀ ਹੈ ਇਹਦੀ ਹਿਰਨ ਦੀ, ਸ਼ੇਰ ਦੀ ਜਾਂ ਚੀਤੇ ਦੀ ਖਲ ਦੀ ਬਣੀ ਹੋਈ, ਗਲ ਚ ਪਾਉਂਦੇ ਨੇ ਹਾਰ ਜਿਹਾ, ਉਹਨੂੰ ਮਰਗਾਣੀ ਕਹਿੰਦੇ ਨੇ। ਇਹ ਜੋਗੀ ਬੰਦੇ? ਹਾਂਜੀ। ਮਰਗਾਣੇ ਗਲੀਆਂ ਪਈਆਂ ਨੇ। ਅੱਛਾ, ਜੱਟਾ ਸੁੰਦੀਆਂ ਛੇਲ ਉਸ ਜੁਗੜੇ ਨੂੰ, ਜੋਗੜੇ ਨੂੰ, ਜਿਵੇਂ ਚੰਦ ਵਾਲੇ ਘਟਾਂ ਆਈਆਂ ਨੇ, ਨਾ ਕੋ ਮਾਰਦਾ ਨਾ ਕਿਸੇ ਨਾਲ ਲੜਿਆ ਨੇ, ਨਾ ਉਸ ਦੀਆਂ ਝੁੰਮਰਾਂ ਲਾਈਆਂ ਨੇ, ਕੋਈ ਗੁਰੂ ਪੂਰਾ ਉਸ ਨੂੰ ਆਣ ਮਿਲਿਆ, ਕੰਨ ਛੇਦ ਕੇ ਮੁੰਦਰਾਂ ਪਾਈਆਂ ਨੇ, ਵਾਰਿਸ ਸ਼ਾਹ ਚੇਲਾ ਬਾਲ ਨਾਦ ਦਾ ਏ, ਝੋਕਾਂ ਪ੍ਰੇਮ ਦੀਆਂ ਕਿਸੇ ਨੇ ਲਾਈਆਂ ਨੇ। ਬਿਲਕੁਲ, ਮਤਲਬ ਹੈ ਉਹਦਾ ਮੰਨਣ ਵਾਲਾ, ਹਾਂ, ਪਰ ਲਾਈ ਕਿਤੇ ਹੈ ਤੇ ਵਧਾਈ ਕਿਤੇ, ਲਾਈ ਕਿਤੇ ਹੈ ਤੇ ਵਧਾਈ ਕਿਤੇ ਹੈ। ਹਾਂਜੀ 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 ਹਾਂਜੀ, ਠੀਕ ਹੈ। ਇਸ ਤੋਂ ਬਾਅਦ ਇਹ ਹੁੰਦਾ ਹੈ ਕਿ ਜਿਹੜੀ ਸਹਿਤੀ ਹੈ, ਹੋਰ ਕੁੜੀਆਂ ਤਾਂ ਉਹਦੇ ਨਾਲ ਨਹੀਂ ਝਗੜਾ ਕਰਦੀਆਂ, ਲੇਕਿਨ ਸਹਿਤੀ ਦਾ ਤੇ ਫਿਰ ਜਿਹੜਾ ਜੋਗੀ ਹੈ ਰਾਂਝਾ, ਉਹਦਾ ਡਾਇਲਾਗ ਇੱਥੇ ਸ਼ੁਰੂ ਹੋ ਜਾਂਦਾ ਹੈ। ਮਤਲਬ ਇਹ ਹੈ ਕਿ ਸਹਿਤੀ ਜਿਹੜੀ ਹੈ, ਸਹਿਤੀ ਨੂੰ ਵਾਰਿਸ਼ਾ ਜਿਹੜਾ ਹੈ, ਉਹ ਆਪਣੇ ਜ਼ਮਾਨੇ ਦੀ ਜਿਹੜੇ ਸੋਸ਼ਲ ਸਮਾਜੀ ਇਲਮ ਨੇ, ਉਹਨਾਂ ਦੀ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਉਹਨੂੰ ਉਹ ਸਾਹਮਣੇ ਲਿਆਉਂਦਾ ਹੈ। ਸੋ ਜਿਹੜੀ ਸਹਿਤੀ ਹੈ, ਉਹ ਮੁਖਤਲਿਫ ਸਵਾਲ ਜਿਹੜੇ ਆ, ਉਹ ਵਾਹਦ ਹੈ ਉਹਨਾਂ ਚੋਂ, ਜਿਹੜੀ ਕਿ ਉਹਨੂੰ ਕੋਈ ਬਹੁਤ ਵੱਡੀ ਸ਼ੈ ਨਹੀਂ ਸਮਝਦੀ, ਔਰ ਉਹਨੂੰ ਉਹ ਚੈਲੰਜ ਕਰਦੀ ਹੈ। ਅੱਛਾ, ਲਾਦਾ ਇਹ ਨਹੀਂ, ਲੇਕਿਨ ਚੈਲੰਜ ਐਜ਼ ਅ ਸੋਸਾਇਟੀ ਰਿਪਰੈਜ਼ੈਂਟੇਟਿਵ ਕਰ ਰਹੀ ਹੈ ਉਹ। ਸੋਸਾਇਟੀ ਦਾ ਜਿਹੜਾ ਸਟੇਟਸ ਕੋ ਹੈ ਨਾ, ਉਹਦੀ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਕਰ ਰਹੀ ਹੈ ਕਿ ਬਈ ਤੂੰ ਫਕੀਰ ਹੀ ਹੈ। ਨਹੀਂ, ਮਤਲਬ ਇੱਕ ਤੇ ਹੈ ਕਿ ਤੂੰ ਸੱਚਾ ਜੋਗੀ ਨਹੀਂ। ਅੱਛਾ, ਤੂੰ ਜੋਗੀ ਬਣਿਆ, ਠੀਕ ਹੈ, ਤੂੰ ਜੋਗੀ ਬਣਿਆ ਤੇ ਮੈਨੂੰ ਲੱਗਦਾ ਕਿ ਤੂੰ ਫਰਾਡੀਆਂ ਹੈ। ਦੂਜੀ ਇਹ ਹੈ ਕਿ ਵੇ ਹੀ ਇਜ਼, ਹਾਂ, ਨਹੀਂ ਖੈਰ ਉਹ ਮੈਂ ਨਹੀਂ ਮੰਨਦਾ। ਖੈਰ ਉਹ ਤੇ ਦੂਜੀ ਗੱਲ ਇਹ ਹੈਗੀ ਹੈ ਕਿ ਆਪਣਾ ਉਹ ਜਿਹੜਾ ਦੁਨੀਆਦਾਰੀ ਦਾ ਜਿਹੜਾ ਫਲਸਫਾ ਹੈ, ਜਿਹੜਾ ਦੁਨੀਆ 'ਚ ਪ੍ਰਚਲਿਤ ਫਲਸਫਾ ਹੈ, ਉਹਨੂੰ ਦੱਸਦੀ ਹੈ। ਤੇ ਰਾਂਝਾ ਜਿਹੜਾ ਹੈ, ਉਹਦੇ ਜਵਾਬ ਵਿੱਚ ਜਿਹੜਾ ਹੈ, ਉਹ ਵਾਰਿਸ਼ ਆਪਣਾ ਜਿਹੜਾ ਜ਼ਿੰਦਗੀ ਦਾ ਨੁਕਤਾ ਨਜ਼ਰ ਹੈ, ਠੀਕ ਹੈ, ਆਮ ਤੌਰ ਤੇ ਮਰਦ ਦੀ ਮੂੰਹ, ਉਹ ਵਾਰਿਸ਼ਾ ਜੋਗੀ ਦਾ ਜਾਂ ਸੂਫੀ ਦਾ ਜਾਂ ਜਿਹੜਾ ਸਮਾਜ ਨੂੰ ਤੋੜਨ ਵਾਲੇ ਨੇ, ਉਹਨਾਂ ਦਾ ਫਲਸਫਾ ਜਿਹੜਾ ਉਹ ਵਾਰਿਸ਼ ਦੱਸਦਾ। ਇੱਥੇ ਇਹ ਡਾਇਲਾਗ ਸਹਿਤੀ ਦਾ ਔਰ ਜੋਗੀ ਦਾ ਸਭ ਤੋਂ ਲੰਮਾ ਡਾਇਲਾਗ ਹੈ, ਬਲਕਿ ਬਹੁਤ ਹੀ ਲੰਮਾ ਡਾਇਲਾਗ। ਹੁਣ ਇਹ ਲੰਮੇ ਤੋਂ ਯਾਦ ਹੈ ਕਿ ਅਸੀਂ ਜਿਹੜੇ ਬੰਦ ਸ਼ੁਰੂ ਕੀਤੇ ਸਨ, ਉਹ ਛੋਟੇ ਛੋਟੇ 4-4 6-6, ਹੁਣ ਜਿਹੜੇ ਬੰਦ ਆ ਰਹੇ ਨੇ ਉਹ ਵੱਡੇ ਨੇ ਬਹੁਤ ਜ਼ਿਆਦਾ। ਹਾਂਜੀ, ਇਹ ਅਸੀਂ ਪਿਛਲੀ ਵਾਰੀ ਵੀ ਗੱਲ ਕਰਨੀ ਸੀ, ਲੇਕਿਨ ਹੁਣ ਤੇ ਗੱਲ ਕਰੀ। ਇਹ ਕੀ ਵਜ੍ਹਾ ਹੈ? ਇੱਕ ਤੇ ਹੈ ਕਿ ਲੰਬੇ ਨੇ, ਦੂਸਰਾ ਹੈ ਕਿ ਔਖਾ ਥੋੜਾ ਜਿਹਾ ਹੋ ਗਿਆ ਡਾਇਲਾਗ। ਹਾਂ, ਮੇਰਾ ਖਿਆਲ ਹੈ ਕਿ ਜਿਵੇਂ ਜਿਵੇਂ ਵਾਰਿਸ ਸ਼ਾਹ ਹੋਰੀ ਲਿਖਦੇ ਗਏ, ਉਵੇਂ ਉਵੇਂ ਉਹ ਜ਼ਿਆਦਾ ਖੁੱਬਦੇ ਗਏ ਵਿੱਚ, ਜਿੰਨੇ ਨਾ ਕਲਮ ਚੱਲਣੀ ਸ਼ੁਰੂ ਹੋ ਗਈ। ਤੇ ਹੁਣ ਉਹ ਜਦੋਂ
ਆਪਣਾ ਹੁਣ ਜਿਹੜੇ ਬੰਦ ਆ ਰਹੇ ਨੇ, ਜਿਵੇਂ ਜਿਵੇਂ ਕਿਤਾਬ ਅੱਗੇ ਵੱਧਦੀ ਹੈ ਬੰਦ ਲੰਮੇ ਹੁੰਦੇ ਜਾਂਦੇ ਨੇ ਔਰ ਜ਼ੁਬਾਨ ਗੂੜੀ ਹੁੰਦੀ ਜਾਂਦੀ ਹੈ। ਤੇ ਇਹਦਾ ਮਤਲਬ ਹੈ ਕਿ ਉਹ ਹੁਣ ਬਹੁਤ ਅੰਦਰ ਖੁੱਭਦਾ ਜਾ ਰਿਹਾ ਹੈ ਔਰ ਇੱਕ ਡਿਟੇਲ ਦੇ ਵਿੱਚ ਜਾ ਰਿਹਾ ਹੈ। ਮਤਲਬ ਉਹ ਕਰੈਕਟਰ ਨੂੰ ਵੀ ਡਿਫਾਈਨ ਕਰ ਰਿਹਾ ਹੈ, ਉਹਦੀ ਜਿਹੜੀ ਮਤਲਬ ਉਹ ਚਲੀ ਆ ਰਹੀ ਹੈ ਉਸ ਨੂੰ ਵੀ ਅੱਗੇ ਡਿਫਾਈਨ ਕਰ ਰਿਹਾ, ਫਿਰ ਉਹਨਾਂ ਦਾ ਡਾਇਲੌਗ ਦੇ ਵਿੱਚ ਵੀ ਉਸਨੇ ਡਿਬੇਟ ਵੀ ਕਰਵਾ ਰਿਹਾ ਹੈ। ਬਿਲਕੁਲ। ਔਰ ਉਹ ਸਟ੍ਰੈਚ ਹੋ ਰਿਹਾ ਫਿਰ ਉਹਦੇ ਵਿੱਚ ਕਿ ਇੱਕ ਵਾਰੀ ਮੁਕਾ ਕੇ ਫਿਰ ਮੈਂ ਅੱਗੇ ਜਾਵਾਂਗਾ। ਬਿਲਕੁਲ। ਹਾਂਜੀ ਪੜੋ। ਚਲੋ ਸੁਣੋ, ਹੁਣ ਅਸੀਂ ਅੱਗੇ ਆਨੇ ਆ। ਉਹਦਾ ਹੈ ਕਿ ਘਰ ਆ ਨਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਹੀ। ਹੁਣ ਹੀਰ ਤੱਕ ਗੱਲ ਪਹੁੰਚ ਗਈ ਹੈ ਕਿ ਬਈ ਕੋਈ ਆਇਆ। ਇਹ ਉਹ ਜਿਹੜੀ ਨਨਾਣ ਹੈ ਉਹਦੀ ਸਹਿਤੀ ਉਹਦੀ ਨਨਾਣ ਹੈ ਨਾ ਅਸਲ 'ਚ। ਹਾਂ। ਲੇਕਿਨ ਉਹਦੇ ਨਾਲ ਤਾਂ ਝਗੜ ਕੇ ਆਈ ਹੈ, ਲੇਕਿਨ ਆ ਕੇ ਉਹਨੂੰ ਹੀਰ ਨੂੰ ਸੁਣਾ ਰਹੀ ਹੈ, ਕਹਾਣੀ ਸੁਣਾ ਰਹੀ ਹੈ ਕਿ ਕੋਈ ਜੋਗੀ ਆ ਗਿਆ। ਹੁਣ ਹੀਰ ਨੇ ਮਤਲਬ ਹੈ ਕਿ ਇਹ ਇੱਥੇ ਰਹੇ ਕਿ ਹੀਰ ਨੇ ਆਪ ਉਹਨੂੰ ਕਿਹਾ ਸੀ ਜੋਗੀ ਬਣ ਕੇ ਆ ਜਾ। ਹਾਂ। ਪਰ ਆ ਸਹੀ। ਹਾਂ, ਲੇਕਿਨ ਉਹਨੂੰ ਨਹੀਂ ਪਤਾ ਕਿ ਉਹ ਜੋਗੀ ਆ ਜੇ। ਅਜੇ ਇਹੋ ਕਹਾਣੀ ਹੈ ਨਾ ਇੱਥੇ। ਠੀਕ ਹੈ। ਘਰ ਆ ਨਨਾਣ ਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਈ। ਕਨੀ ਉਸ ਦੇ ਦਰਸ਼ਨੀ ਮੁੰਦਰਾ ਨੇ ਗੱਲ ਮੈਂ ਖਲਾ ਅਜਬ ਸਹਾਇਆ ਈ। ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਉਸਨੇ ਲਾਲ ਗਵਾਇਆ ਈ। ਨਾਲੇ ਗਾਉਂਦਾ ਤੇ ਨਾਲੇ ਰੋਂਦਾ ਈ, ਵੱਡਾ ਉਸਨੇ ਰੰਗ ਮਚਾਇਆ ਈ। ਹੀਰੇ ਕਿਸੇ ਰਜਵੰਸ ਦਾ ਇਹ ਪੁੱਤਰ, ਰੂਪ ਤੁਥੀ ਦੂਣ ਸਵਾਇਆ ਈ। ਵਿੱਚ ਤ੍ਰਿੰਜਰਾ ਗਾਉਂਦਾ ਫਿਰੇ ਭੌਂਦਾ, ਅੰਤ ਉਸਦਾ ਕਿਸੇ ਨਾ ਪਾਇਆ ਈ। ਅੱਛਾ, ਇਹ ਵੈਸੇ ਬੜੀ ਲਿਵਰੇਜ ਲੈਂਦਾ ਰਾਂਝਾ ਦੇ ਵਿੱਚ, ਉਹ ਤ੍ਰਿੰਜਰਾ ਚ ਫੌਰਨ ਵੜ ਜਾਂਦਾ ਹੈ। ਹਾਂ, ਨਹੀਂ ਉਹ ਜਦੋਂ ਹੀਰ ਮਿਲੀ ਹੈ ਉਦੋਂ ਵੀ ਉਹ ਜਾ ਕੇ ਉਹਦੇ ਤੇ ਪੈ ਗਿਆ ਸੀ। ਨਹੀਂ ਦੇਖੋ ਨਾ, ਉਹਦੀ ਤੁਸੀਂ ਬੈਕਗ੍ਰਾਉਂਡ ਦੇਖੋ ਨਾ ਕਿ ਜਿੱਥੇ ਵੀ ਰਾਂਝਾ ਗਿਆ, ਜਦੋਂ ਉਹ ਆਪਣੇ ਪਿੰਡ ਤਖਤਦਾਰੇ ਸੀ ਉਦੋਂ ਵੀ ਪ੍ਰਧਾਈਆਂ ਦੇ ਥਰੂ ਵਾਰਿਸ ਸ਼ਾਹ ਨੇ ਵਿਖਾਇਆ ਸੀ ਕਿ ਤ੍ਰਿੰਜਰਾ ਦੇ ਵਿੱਚ ਬੜੀ ਉਹਦੀ ਮਸ਼ਹੂਰੀ ਹੈ। ਠੀਕ ਹੈ। ਫਿਰ ਉਹ ਜਦੋਂ ਜਾ ਕੇ ਜਾਂਦਾ ਹੈ ਆਪਣਾ ਦਰਿਆ ਤੇ ਉੱਥੇ ਵੀ ਜਿਹੜੀ ਹੈ ਉਹਦੀਆਂ ਜਿਹੜੀਆਂ ਬਲਾਹ ਦੀਆਂ ਬੀਵੀਆਂ ਨੇ ਉਹ ਤੇ ਆਸ਼ਿਕ ਹੋ ਜਾਂਦੀਆਂ ਨੇ। ਫਿਰ ਉਹ ਜਦੋਂ ਹੀਰ ਜਾਂਦਾ, ਹੀਰ ਦੇ ਤ੍ਰਿੰਜਣਾ ਵਿੱਚ ਵੀ ਮਸ਼ਹੂਰ ਹੋ ਜਾਂਦਾ ਹੈ। ਬਲਕਿ ਮਲਾਹ ਉਹਨਾਂ ਨੇ ਫਿਰ ਤੱਲੇ ਕਹੇ ਕਿ ਨਹੀਂ ਤੂੰ ਆਇਆ। ਤੇ ਆਪਣਾ ਜਿੱਥੇ ਫਿਰ ਹੀਰ ਦਾ ਜਿਹੜਾ ਤ੍ਰਿੰਜਣਾ ਹੈ ਉਹਨਾਂ ਵਿੱਚ ਵੀ ਉਹਦੀ ਬੜੀ ਮਸ਼ਹੂਰੀ ਹੈ। ਇਹ ਤੋਂ ਮਤਲਬ ਇਹ ਹੈਗਾ, ਮੇਰਾ ਖਿਆਲ ਹੈ ਵਾਰਿਸ ਸ਼ਾਹ ਦਾ, ਕਿ ਜਿਹੜੀ ਔਰਤ ਜ਼ਾਤ ਹੈ ਉਹ ਹਰ ਜਗ੍ਹਾ ਤੇ ਦਬੀ ਹੋਈ ਹੈ ਔਰ ਉਹ ਲਿਬਰੇਸ਼ਨ ਲੱਭ ਰਹੀ ਹੈ। ਇਹ ਦਬੀ ਵੀ ਕਿਵੇਂ ਹੋ ਗਈ ਜੀ? ਨਹੀਂ, ਮਤਲਬ ਇਹ ਹੈ ਕਿ ਔਰਤ ਜਿਹੜੀ ਹੈ ਉਹ ਪ੍ਰੈਸ ਤੇ ਹੈ ਨਾ ਹਰ ਜਗ੍ਹਾ ਤੇ। ਠੀਕ ਹੈ। ਠੀਕ ਹੈ ਨਾ ਜੀ। ਭਾਵੇਂ ਉਹ ਕਿਸੇ ਵੀ ਉਮਰ ਦੀ ਔਰਤ ਹੈ, ਉਹ ਪ੍ਰੈਸ ਤੇ ਹੈਗੀ ਹੈ ਨਾ। ਮਤਲਬ ਉਹਦੇ ਉੱਤੇ ਮਰਦ ਦਾ ਜ਼ਬਰ ਤੇ ਹੈ। ਅੱਛਾ। ਹਾਂਜੀ। ਲੇਕਿਨ ਇਹ ਹੈ ਕਿ ਜਿਹੜਾ ਰਾਂਝਾ ਹੈ ਉਹ ਇੱਕ ਆਰਟਿਸਟ ਦੇ ਤੌਰ ਤੇ, ਇੱਕ ਆਸ਼ਿਕ ਦੇ ਤੌਰ ਦੇ ਉੱਤੇ ਔਰਤ ਲਈ ਇੱਕ ਆਜ਼ਾਦੀ ਦਾ ਸਿੰਬਲ ਹੈ। ਅੱਛਾ। ਇਸ ਅਲਾਮਤ ਹੈ ਉਹਦੀ ਆਜ਼ਾਦੀ ਦੀ। ਇਸ ਵਾਸਤੇ ਉਹ ਜਿੱਥੇ ਵੀ ਜਾਂਦਾ ਹੈ ਦੋ ਤਰ੍ਹਾਂ ਦੇ ਲੋਕ ਉਹਦੇ ਨਾਲ ਫੌਰਨ ਮਿਲ ਜਾਂਦੇ ਨੇ। ਇੱਕ ਤੇ ਆਮ ਬੰਦਾ ਜਿਹੜਾ ਮੁਆਸ਼ਰੇ। ਅੱਛਾ, ਰਾਂਝਾ ਇਸ ਟਾਈਮ ਓਪਰੈਸਡ ਹੈ ਨਾ। ਹਾਂਜੀ। ਉਹਨੂੰ ਫਰੀडम ਨਹੀਂ ਮਿਲ ਰਿਹਾ ਜੋ ਉਹਨੂੰ ਚਾਹੀਦਾ ਸੀ, ਸੋ ਉਹ ਨਾਲ ਰਿਲੇਟ ਕਰ ਰਿਹਾ ਤੇ ਆਮ ਬੰਦੇ ਨਾਲ ਕਰ ਰਿਹਾ ਜਿਹੜਾ ਉਹ ਬਿਲਕੁਲ, ਔਰ ਦੂਸਰਾ ਔਰਤਾਂ ਦੇ ਨਾਲ ਕਰ ਰਿਹਾ। ਸੋ ਔਰਤ ਉਹਦੇ ਨਾਲ ਫੌਰਨ ਰਿਲੇਟ ਕਰਕੇ ਉਹਦੀ ਬਿਆਨ ਕਰ ਰਹੀ ਹੈ, ਲੇਕਿਨ ਔਰਤ ਉਹ ਕਹਿ ਰਹੀ ਹੈ ਕਿ ਹੀਰੇ ਕਿਸੇ ਰਜਵੰਸ ਦਾ ਹੈ ਪੁੱਤਰ। ਮਤਲਬ ਉਹਨਾਂ ਨੂੰ ਪਤਾ ਹੈ ਕਿ ਹੈ ਕੋਈ, ਇਹ ਜੋਗੀ ਨਹੀਂ ਹੈ, ਕੋਈ ਆਮ ਬੰਦਾ ਨਹੀਂ ਹੈ। ਨਹੀਂ, ਇਹ ਤਾਂ ਮਤਲਬ ਉਹਦੀ ਤਾਰੀਫ ਕਰ ਰਹੀ ਹੈ ਨਾ, ਉਹ ਦੱਸ ਰਹੀ ਹੈ ਕਿ ਇਵੇਂ ਦੀ ਸ਼ਕਲ ਹੈ ਉਹਦੀ ਜਿਵੇਂ ਰਾਜਿਆਂ ਦੇ ਪੁੱਤਰ ਦੀ ਹੁੰਦੀ ਹੈ। ਚਲੋ। ਵਿੱਚ ਤ੍ਰਿੰਜਰਾ ਗਾਉਂਦਾ ਫਿਰੇ ਭੌਂਦਾ, ਅੰਤ ਉਸਦਾ ਕਿਸੇ ਨਾ ਪਾਇਆ ਈ। ਫਿਰੇ ਵੇਖਦਾ ਵੋਟੀਆਂ ਛੈਲ ਕੁੜੀਆਂ, ਮਨ ਕਿਸੇ ਤੇ ਨਹੀਂ ਭਰਮਾਇਆ ਈ। ਮਤਲਬ ਦਾ ਇਸ ਤੋਂ ਬਾਵਜੂਦ ਉਹਦਾ ਕਿਸੇ ਤੇ ਅੱਖ ਨਹੀਂ ਉਹਦੀ ਬਹਿ ਰਹੀ। ਹਾਂ, ਇਹ ਉਹ ਦੱਸ ਰਹੀ ਹੈ ਕਿ ਬਈ ਉਹ ਮਤਲਬ ਬਹੁਤ ਜਿਹੜਾ ਉਹਨੇ ਦੇ ਕੁੜੀਆਂ ਵੱਲ ਨਹੀਂ ਵੇਖਦਾ ਉਹ। ਸੋ ਕਈ ਆਖਦੀ ਪ੍ਰੇਮ ਦੀ ਝਾਟ ਲੱਗੀ, ਤਾਂ ਹੀ ਉਸਨੇ ਸੀਸ ਮਨਾਇਆ ਈ। ਕਈ ਆਖਦੀ ਕਿਸੇ ਦੇ ਇਸ਼ਕ ਪਿੱਛੇ ਬੁੰਦੇ ਲਾ ਕੇ ਕੰਨ ਪੜਾਇਆ ਈ। ਕਹਿਣ ਤਖਤ ਹਜ਼ਾਰੇ ਦਾ ਇਹ ਰਾਂਝਾ, ਸੋ ਪਹੁੰਚ ਗਏ ਨੇ ਨਾ। ਬਾਲਨਾਥ ਤੋਂ ਜੋਗ ਲਿਆਇਆ ਈ। ਵਾਰਿਸ ਸ਼ਾਹ ਇਹ ਫਕਰ ਤਾਂ ਨਹੀਂ ਖਾਲੀ, ਕਿਸੇ ਕਾਰਨੇ ਦੇ ਉੱਤੇ ਆਇਆ ਈ। ਹਾਂ, ਮਤਲਬ ਇਹ ਹੈ ਕਿ ਇਹ ਉਹ ਕਹਿੰਦੀ ਹੈ, ਜਾ ਕੇ ਦੱਸਦੀ ਹੈ ਕਿ ਇਹ ਗੱਲਾਂ ਉਹਦੇ ਬਾਰੇ ਚ ਹੋ ਰਹੀਆਂ ਨੇ ਬਾਹਰ ਕੁੜੀਆਂ ਚ।
ਜੇ ਕਾਈ ਆਖਦੀ ਇਹ ਵਾ ਕਿ ਪ੍ਰੇਮ ਦੀ ਚਾਟ ਲੱਗੀ ਹੈ ਤੇ ਕਿਸੇ ਮਤਲਬ ਕਿ ਭੇਸ ਬਦਲ ਕੇ ਆਇਆ ਤੇ ਕਿਸੇ ਕੰਮ ਕੋਈ ਕਹਿੰਦੀ ਹੈ ਕਿ ਕੋਈ ਕਹਿੰਦੀ ਇਹਨੂੰ ਪ੍ਰੇਮ ਦੀ ਚਾਟ ਲੱਗੀ ਹੈ ਇਸ ਲਈ ਨੇ ਸਿਰ ਬਣਾ ਲਿਆ ਹੈ। ਕੋਈ ਕਹਿੰਦੀ ਹੈ ਇਹ ਇਸ਼ਕ ਦੇ ਕਿਸੇ ਦੇ ਇਸ਼ਕ ਪਿੱਛੇ ਬੁੰਦੇ ਸੋਨੇ ਦੇ ਲਾ ਕੇ ਤੇ ਇਹਨੇ ਮੁੰਦਰਾਂ ਪਾ ਲੀਆਂ ਨੇ। ਤੇ ਕੋਈ ਆਖਦੀ ਹੈ ਕਿ ਇਹ ਤੇ ਤਖਤਦਾਰ ਦਾ ਰਾਂਝਾ ਲੱਗਦਾ ਹੈ ਤੇ ਜਿਹੜਾ ਬਾਲਨਾਥ ਤੋਂ ਜਾ ਕੇ ਜੋਗ ਲੈ ਕੇ ਆਇਆ ਤੇ ਅਖੀਰ ਦੇ ਵਾਰਿਸ ਇਹ ਫਕਰ ਤਾਂ ਨਹੀਂ ਖਾਲੀ ਕਿਸੇ ਕਾਰਨ ਦੇ ਉੱਤੇ ਆਏ। ਕਈ ਕਹਿੰਦੀਆਂ ਨੇ ਕਿ ਇਹ ਐਵੇਂ ਨਹੀਂ ਹੈ, ਇਹ ਕਿਸੇ ਵਾਰਦਾਤ ਲਈ ਹੈ। ਹਾਂਜੀ ਅੱਛਾ, ਹੁਣ ਅਸੀਂ ਅੱਗੇ ਚੱਲਨੇ ਜੀ। ਹੁਣ ਇਹ ਹੀਰ ਗੁਫ਼ਤਗੂ ਫਰਮਾ ਰਹੀ ਹੈ ਉਹਨਾਂ ਦੇ। ਹਾਂਜੀ, ਇਹਨਾਂ ਨੇ ਆ ਕੇ ਨਨਾਣ ਨੇ ਦੱਸਿਆ ਨਾ ਤੇ ਉਹ ਨਨਾਣ ਦੀ ਗੱਲ ਦੇ ਨੂੰ ਸੁਣ ਕੇ ਤੇ ਹੀਰ ਇਹ ਕਹਿੰਦੀ ਹੈ, ਮੁੱਠੀ ਮੁੱਠੀ ਇਹ ਗੱਲ ਨਾ ਕਰੋ ਭੈਣਾ, ਮੈਂ ਤਾਂ ਸੁਣਦਿਆਂ ਹੀ ਮਰ ਗਈ ਜੇ ਨਹੀਂ। ਤੁਸਾਂ ਇਹ ਜਦੋਕਣੀ ਗੱਲ ਟੋਰੀ, ਖਲੀ ਤਲੀ ਹੀ ਮੈਂ ਲੈ ਗਈ ਜੇ ਨਹੀਂ। ਗਏ ਟੁੱਟ ਸਦਰਾਂ ਦੇ ਅਕਲ ਡੁੱਬੀ, ਗਏ ਟੁੱਟ ਸਦਰਾਂ ਤੇ ਅਕਲ ਡੁੱਬੀ, ਮੇਰੀ ਦੁੱਖ ਕਲੇਜੜੇ ਪਈ ਜੇ ਨਹੀਂ। ਕਿ ਕੋ ਕੰਨ ਪੜਾਈ ਕੇ ਜਿਉਂਦਾ ਏ, ਗੱਲਾਂ ਸੁਣਦਿਆਂ ਹੀ ਜਿੰਦ ਗਈ ਜੇ ਨਹੀਂ। ਰੋਵਾਂ ਜਦੋਂ ਸੁਣਿਆ ਉਸਦੇ ਦੁਖੜੇ ਨੂੰ, ਮੁੱਠੀ ਮੀਟ ਕੇ ਮੈਂ ਬਹਿ ਗਈ ਜੇ ਨਹੀਂ। ਮੱਸੂ ਬਨੇ ਦਾ ਨਾਂ ਜਾਂ ਲੈਂਦੀਆਂ ਹੋ, ਜਿੰਦ ਸੁਣਦਿਆਂ ਹੀ ਲੁੜ ਗਈ ਜੇ ਨਹੀਂ। ਕਿਵੇਂ ਵੇਖੀਏ ਉਸ ਮਸਤਾਨੜੇ ਨੂੰ, ਜਿਸ ਦੀ ਤ੍ਰਿੰਜਨਾ ਵਿੱਚ ਪਿਉ ਪਈ ਜੇ ਨਹੀਂ। ਵੇਖਾਂ ਕਿਹੜੇ ਦੇਸ ਦਾ ਇਹ ਜੋਗੀ, ਉਸ ਤੋਂ ਕੌਣ ਪਿਆਰੀ ਰੁੱਸ ਗਈ ਜੇ ਨਹੀਂ। ਇੱਕ ਪੋਸਟ ਦਤੂਰੜਾ ਕੀ ਹੋਇਆ ਜੀ? ਦਤੂਰਾ ਇੱਕ ਬੂਟੀ ਹੁੰਦੀ ਹੈ, ਦਤੂਰਾ ਬੜੇ ਕੌੜੀ ਜੀ ਬੂਟੀ ਹੁੰਦੀ ਹੈ, ਇਹ ਜੋਗੀ ਪੀਂਦੇ ਨੇ। ਪੋਸਟ ਜਿਹੜਾ ਹੈ ਇਹ ਵੀ ਪੋਸਟ ਵੀ ਜਿਹੜੀ ਹੈ ਨਸ਼ੇ ਵਾਲੀ ਚੀਜ਼ ਹੁੰਦੀ ਹੈ। ਠੀਕ ਹੈ। ਇੱਕ ਪੋਸਟ ਦਤੂਰੜਾ ਭੰਗ ਪੀ ਕੇ ਮੌਤ ਉਸਨੇ ਮੁੱਲ ਕਿਉਂ ਲਈ ਜੇ ਨਹੀਂ। ਠੀਕ ਹੈ। ਜਿਸ ਦਾ ਮਾਂ ਨਾ ਬਾਪ ਨਾ ਭੈਣ ਭਾਈ, ਕੌਣ ਕਰੇਗਾ ਉਸ ਦੀ ਸਹੀ ਜੇ ਨਹੀਂ। ਭਾਵੇਂ ਭੁਕੜਾ ਰਾਹ ਵਿੱਚ ਰਹੇ ਡੱਠਾ, ਭਾਵੇਂ ਭੁਖੜਾ ਰਾਹ ਵਿੱਚ ਰਹੇ ਡੱਠਾ, ਕਿਸੇ ਖਬਰ ਨਾ ਉਸਦੀ ਲਈ ਜੇ ਨਹੀਂ। ਹਾਏ ਹਾਏ ਮੁੱਠੀ ਉਹਦੀ ਗੱਲ ਸੁਣ ਕੇ ਮੈਂ ਤਾਂ ਨਿਗੜਾ ਬੋੜ ਹੋ ਗਈ ਜੇ ਨਹੀਂ। ਮਤਲਬ ਹੁਣ ਸਮਝ ਰਹੀ ਹੈ ਕਿ ਮਤਲਬ ਮੈਂ ਤੇ ਸੁਣ ਕੇ ਮੈਂ ਤੇ ਮਤਲਬ ਡੂੰਘੀ ਡੁੱਬ ਗਈ ਹਾਂ ਵਿੱਚ। ਨਿਗੜਾ ਬੋੜ ਮਤਲਬ ਬਹੁਤ ਹੀ ਗਹਿਰੀ ਥਾਂ ਤੇ ਡੁੱਬ ਗਈਆਂ, ਫਿਕਰ ਚ ਡੁੱਬ ਗਈਆਂ। ਜਾਂ ਮੈਂ ਕਿਹਦਾ ਕੀ ਬਣੇਗਾ, ਇਹ ਕੌਣ ਹੈਗਾ, ਅੱਗੇ ਪਿੱਛੇ ਕੋਈ ਨਹੀਂ ਹੈ। ਅੱਛਾ, ਨਹੀਂ ਰੱਬ ਦੇ ਗਜ਼ਬ ਤੋਂ ਲੋਕ ਡਰਦੇ, ਮਤੇ ਲੀਖ ਦੇ ਰੀਖ ਵਹਿ ਗਈ ਜੇ ਨਹੀਂ। ਜਿਸ ਦਾ ਮੱਥੇ ਲੇਖ ਦੀ ਰੇਖ ਵਹਿ ਗਈ ਜੇ। ਅੱਛਾ, ਮੱਥੇ ਲੇਖ ਦੀ ਰੇਖ ਵਹਿ ਗਈ ਜੇ ਨਹੀਂ। ਜਿਸ ਦਾ ਚੰਨ ਪੁੱਤਰ ਸਵਾ ਲਾ ਬੈਠਾ, ਦਿੱਤਾ ਰੱਬ ਦਾ ਮਾਂ ਸਹਿ ਗਈ ਜੇ ਨਹੀਂ। ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ, ਉਹ ਤਾਂ ਨਦੜੀ ਚੌੜ ਹੋ ਗਈ ਜੇ ਨਹੀਂ। ਮਤਲਬ ਅਗਰ ਉਹਨੂੰ ਪਤਾ ਲੱਗ ਗਿਆ ਤਾਂ ਫਿਰ ਤੋਂ ਆਪਣਾ ਮਾਣ ਕਰੇਗੀ ਨਾ ਉਹਦੇ ਤੇ। ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖਲਕ ਮਗਰ ਕਿਉਂ ਉਸਦੇ ਪਈ ਜੇ ਨਹੀਂ। ਇਹ ਦੇਖੋ ਜੀ, ਇਸ ਬੰਦ ਵਿੱਚ ਵਾਰਿਸ ਸ਼ਾਹ ਜਿਹੜਾ ਹੈ ਉਹ ਹੀਰ ਦੇ ਰਾਹੀਂ ਇੱਕ ਤੇ ਹੀਰ ਦਾ ਦੁੱਖ ਬਿਆਨ ਕਰ ਰਿਹਾ ਕਿ ਹੀਰ ਨੂੰ ਅੰਦਾਜ਼ਾ ਹੋ ਗਿਆ ਹੈ ਕਿ ਇਹ ਰਾਂਝਾ ਹੈ। ਠੀਕ ਹੈ। ਔਰ ਇਸ ਵਾਸਤੇ ਉਹ ਜਿਹੜੀ ਜ਼ਿੰਦਗੀ ਗੁਜ਼ਾਰ ਰਿਹਾ ਰਾਂਝਾ, ਉਹਨੂੰ ਪਤਾ ਹੈ ਕਿ ਇਹ ਮੇਰੇ ਵਾਸਤੇ ਸਾਰਾ ਕੁਝ ਕਰ ਰਿਹਾ। ਇੱਕ ਤੇ ਉਹਨੂੰ ਉਸ ਦਾ ਦੁੱਖ ਹੈ। ਦੂਸਰਾ ਵਾਰਿਸ ਸ਼ਾਹ ਜਿਹੜਾ ਹੈ ਨਾ, ਉਹ ਇਹ ਵੀ ਦੱਸਣਾ ਚਾਹੁੰਦਾ ਕਿ ਜੋਗੀ ਹੋਣਾ ਜਿਹੜਾ ਹੈ ਉਹ ਕੋਈ ਐਵੇਂ ਦੀ ਗੱਲ ਨਹੀਂ ਹੈਗੀ। ਜੋਗੀ ਹੋਣਾ ਬਹੁਤ ਔਖਾ ਕੰਮ ਹੈ। ਔਰ ਜਿਹੜਾ ਬੰਦਾ ਜੋਗੀ ਹੁੰਦਾ ਹੈ, ਮਸਲਾ ਇਹ ਦੇਖੋ ਨਾ ਤੁਸੀਂ, ਜਿਸ ਦਾ ਚੰਨ ਪੁੱਤਰ ਸਵਾਹ ਲਾ ਬੈਠ, ਜਿਹਦੇ ਸੋਹਣਾ ਪੁੱਤਰ ਨੇ ਜਿਹਨੇ ਸਵਾਹ ਲਾ ਲਈ ਆਪਣੇ ਆਪ ਨੂੰ, ਹਾਂਜੀ, ਦਿੱਤਾ ਰੱਬ ਦਾ ਮਾਂ ਸਹਿ ਗਈ ਜਿਹੜੀ। ਉਹ ਤੇ ਰੱਬ ਜਿਹੜੀ ਉਹਦੀ ਮਾਂ ਹੈ ਉਸ ਬੰਦੇ ਦੀ, ਉਹ ਤੇ ਸਿਰਫ ਰੱਬ ਦੀ ਤਕਦੀਰ ਸਮਝ ਕੇ ਸਹਿ ਗਈ ਹੋਏਗੀ, ਵਰਨਾ ਇੱਕ ਸਹੀ ਜਾਣ ਵਾਲੀ ਗੱਲ ਨਹੀਂ ਹੈਗੀ। ਜਿਸ ਦੇ ਸੋਹਣੇ ਯਾਰ ਦੇ ਕੰਨ ਪਾਟੇ,
ਹਾਏ 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 ਉਹ ਤਾਂ ਨੜੀ ਚੌੜ ਹੋ ਗਈ ਜੀ। ਚੌੜ ਹੋ ਗਈ, ਮਤਲਬ ਉਹ ਖੈਰ ਉਹਨੂੰ ਮਾਣ ਵੀ ਹੋਏਗਾ ਨਾ ਉਹਦੇ ਤੇ ਕਿ ਬਈ ਨਹੀਂ ਨਹੀਂ, ਇਹ ਨਹੀਂ ਹੈ। ਇੱਥੇ ਹਾਂ। ਮਤਲਬ ਇਹ ਹੈ ਕਿ ਉਹ ਜਿਹੜੀ ਨੱਡੀ ਹਾਂ। ਜਾਂ ਉਹ ਜਿਹੜੀ ਆਪਣਾ ਕੁੜੀ ਜਿਹੜੀ ਹੈ ਜਿਹਦੇ ਯਾਰ ਦੇ ਕੰਨ ਪਾੜ ਜਾਣ, ਜਿਹੜਾ ਜੋਗੀ ਹੋ ਜਾਵੇ, ਹਾਂ। ਉਹ ਤੇ ਬਿਲਕੁਲ ਉਹ ਤੇ ਚੌੜ ਹੋ ਗਈ, ਉਹ ਤੇ ਖਤਮ ਹੋ ਗਈ। ਅੱਛਾ, ਚੌੜ ਹੋਣਾ ਉਹ ਨਹੀਂ ਹੈ ਕਿ ਮਤਲਬ ਨਹੀਂ 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 ਮਾਣ। ਅੱਛਾ ਅੱਛਾ ਅੱਛਾ, ਮਾਣ ਨਹੀਂ ਲੈ ਰਹੇ ਨੱਡੀ ਚੌੜ ਹੋ ਗਈ ਚੌੜ, ਅੱਛਾ। ਮਤਲਬ ਬਿਲਕੁਲ ਉਹ ਮੁੱਕ ਗਈ। ਵਾਰਿਸ ਸ਼ਾਹ ਫਿਰੇ ਦੁੱਖਾਂ ਨਾਲ ਭਰਿਆ, ਖਲਕ ਮਗਰ ਕਿਉਂ ਉਸਦੇ ਪਈ ਦੇ ਨੇ, ਫਿਰ ਵੀ ਉਹਦੇ ਪਿੱਛੇ ਪਏ ਨੇ ਲੋਕ ਜਿੰਨੇ ਸਾਰਾ। ਨਹੀਂ ਮਤਲਬ ਵਾਰਿਸ ਸ਼ਾਹ ਤੇ ਹੁਣ ਇੱਥੇ ਆਪਣਾ ਦੁੱਖ ਰੋ ਰਿਹਾ ਨਾ ਕਿ ਵਾਰਿਸ ਸ਼ਾਹ ਤੇ ਅੱਗੇ ਦੁੱਖਾਂ ਦੇ ਨਾਲ ਭਰਿਆ ਫਿਰ ਰਿਹਾ ਤੇ ਖਲਕਤ ਕਾਹਦੇ ਲਈ ਉਹਦੇ ਪਿੱਛੇ ਪਈ ਹੈ। ਹੁਣ ਉਹਨੇ ਫਿਗਰ ਆਊਟ ਕਰ ਲਿਆ। ਸੋ ਨਾਓ ਸ਼ੀ ਸੇਜ਼ ਕਿ ਰੱਬ ਝੂਠ ਨਾ ਕਰੇ ਜੇ ਹੋਵੇ ਰਾਂਝਾ, ਤਾਂ ਮੈਂ ਚੌੜ ਹੋਈ ਮੈਨੂੰ ਪਟਿਆ ਸੂ। ਹੁਣ ਇਹ ਚੌੜ ਹੋਈ ਵਾਲਾ ਹੈ, ਉਹ ਚੌੜ ਵਾਲਾ। ਮੈਂ ਚੌੜ ਮਤਲਬ ਮੈਂ ਮੁੱਕ ਗਈ, ਖਰਾਬ ਹੋ ਗਈ। ਮੈਨੂੰ ਪਟਿਆ ਸੂ ਅੱਗੇ ਅੱਗ ਫਿਰਾਕ ਦੀ ਸਾੜ ਸੱਟੀ, ਸੜੀ ਬਲੀ ਨੂੰ ਮੋੜ ਕੇ ਫਟਿਆ ਸੂ। ਨਾਲੇ ਰਣ ਗਈ ਨਾਲੇ ਕੰਨ ਪਾਟੇ, ਮਤਲਬ ਕੁਝ ਵੀ ਨਹੀਂ ਮਿਲਿਆ, ਨਾ ਇੱਧਰ ਕੇ ਰਹੇ ਨਾ ਉਧਰ ਕੇ। ਨਾਲੇ ਰਨ ਗਈ ਨਾਲੇ ਕੰਨ ਪਾਟੇ, ਆਖ ਇਸ਼ਕ ਥੀ ਨਫਾ ਕੀ ਖਟਿਆ ਸੂ। ਮੇਰੇ ਵਾਸਤੇ ਦੁਖੜੇ ਫਿਰੇ ਕਰਦਾ, ਲੋਹਾ ਤਾਜੀਬੇ ਨਾਲ ਚਟਿਆ ਸੂ। ਯਾਨੀ ਮਤਲਬ ਲੋਹੇ ਨੂੰ ਗਰਮ ਕਰਕੇ ਤਾ ਕੇ ਸੁਰਖ ਕਰਕੇ ਤੇ ਜੀਭ ਨਾਲ ਚੱਟਣ ਵਾਲੀ ਗੱਲ ਹੈ ਜੋ ਇਹਨੇ ਰਾਂਝੇ ਨੇ ਕੀਤਾ। ਬੁੱਕਲ ਵਿੱਚ ਚੋਰੀ ਚੋਰੀ ਹੀਰ ਰੋਵੇ, ਘੜਾ ਨੀਰ ਦਾ ਚਾਹ ਪਲਟਿਆ ਸੂ। ਹੋਇਆ ਚਾਕ ਪਿੰਡੇ ਮਲੀ ਖਾਕ ਰਾਂਝੇ, ਲਾ ਨੰਗ ਨਾਮੂਸ ਨੂੰ ਸਟਿਆ ਸੂ। ਵਾਰਿਸ ਸ਼ਾਹ ਇਸ ਇਸ਼ਕ ਦੇ ਵੰਜ ਵਿੱਚੋਂ ਜਫਾ ਜਾਲ ਕੀ ਖਟਿਆ ਵਟਿਆ ਸੂ। ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ ਜਫਾ ਜਾਲ ਕੀ ਖਟਿਆ। ਅੱਛਾ, ਵਣਜ ਕੀ ਹੋਇਆ ਜੀ? ਵਪਾਰ। ਵਣਜ ਦਾ ਮਤਲਬ ਵਪਾਰ। ਜੋ ਤੁਸੀਂ ਸੁਣਿਆ ਹੋਣਾ ਵੰਜਾਰਾ ਬੜਾ ਹੁੰਦਾ ਪੰਜਾਬੀ ਗੀਤਾਂ ਵਿੱਚ, ਵੰਜਾਰਾ ਤੇ ਸਾਡੇ ਹਾਣ ਦਾ, ਉਹ ਵੰਜਾਰਾ ਵਣੀ ਤੋਂ ਹੀ ਬਣਿਆ। ਇਹ ਜਿਹੜੇ ਪਿੰਡਾਂ ਦੇ ਵਿੱਚ ਫਿਰ ਕੇ ਜਿਹੜੇ ਆਪਣਾ ਲੋਕੀ ਫੇਰੀ ਲਾ ਕੇ ਤੇ ਵੇਚਦੇ ਸਨ ਨਾ ਚੀਜ਼ਾਂ, ਉਹਨਾਂ ਨੂੰ ਵੰਜਾਰਾ ਕਹਿੰਦੇ ਸੀ। ਅੱਛਾ, ਹੁਣ ਪਿੰਡਾਂ ਦੇ ਵਿੱਚ ਇਹ ਹੈ ਕਿ ਬਾਹਰੋਂ ਤੋਂ ਕੋਈ ਆਉਂਦਾ ਨਹੀਂ ਨਾ, ਉੱਥੋਂ ਕੋਈ ਜਾਂਦਾ ਹੈ। ਠੀਕ ਹੈ। ਇੱਕ ਬੰਦ ਵਿੱਚ ਮਤਲਬ ਆਈਸੋਲੇਟਡ ਪਿੰਡ ਹੈ ਤੇ ਉਹਦੇ ਵਿੱਚ ਜਿਹੜਾ ਵੰਜਾਰਾ ਹੈ, ਜਿਹੜਾ ਬਾਹਰੋਂ ਆਉਣ ਵਾਲਾ ਹੈ, ਉਹਨੂੰ ਰੋਮਾਂਟਿਸਾਈਜ਼ ਕਰਦੀਆਂ ਸਨ ਔਰਤਾਂ, ਕਿਉਂਕਿ ਕੋਈ ਨਵੀਂ ਚੀਜ਼ ਹੈ, ਕੋਈ ਬਾਹਰ ਦੀ ਅਲਾਮਤ ਹੈ। ਅੱਛਾ ਅੱਛਾ ਅੱਛਾ। ਤੇ ਇੱਥੇ ਲੇਕਿਨ ਇੱਥੇ ਮਤਲਬ ਇਹ ਹੈ ਕਿ ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਇਸ ਇਸ਼ਕ ਦੇ ਕਾਰੋਬਾਰ ਵਿੱਚੋਂ ਜਫਾ ਜਾਲ ਕੀ ਖਟਿਆ ਵਟਿਆ ਸੀ। ਮਤਲਬ ਸਿਰਫ ਤਕਲੀਫ ਹੀ ਹੋਈ, ਹੋਰ ਕੀ ਖਟਿਆ ਇਹਦੇ ਵਿੱਚੋਂ। ਠੀਕ ਹੈ ਜੀ। ਹਾਂਜੀ, ਉਹ ਜਦੋਂ ਇਹ ਹੀਰ ਦਾ ਡਾਇਲਾਗ ਹੋ ਗਿਆ ਨਾ, ਮਤਲਬ ਜਿਹਦੇ ਚ ਉਹਨੇ ਵਾਰਿਸ ਸ਼ਾਹ ਜਿੱਥੇ ਮੁਕਾਇਆ ਵਾਰਿਸ ਸ਼ਾਹ ਇਸ ਇਸ਼ਕ ਦੇ ਵਣਜ ਵਿੱਚੋਂ, ਤੇ ਉਸ ਤੋਂ ਬਾਅਦ ਹੀਰ ਜਿਹੜੀ ਹੈ ਉਹ ਕਹਿੰਦੀ ਹੈ ਕੁੜੀਆਂ ਨੂੰ ਕਿ ਤੁਸੀਂ ਕਿਸ ਤਰ੍ਹਾਂ ਉਹਨੂੰ ਲੈ ਕੇ ਆਓ ਉਸ ਜੋਗੀ ਨੂੰ। ਹਾਂਜੀ, ਤੇ ਉੱਥੇ ਵਾਰਿਸ ਸ਼ਾਹ ਇੱਕ ਹੋਰ ਵੀ ਛੋਟੀ ਜਿਹੀ ਕਹਾਣੀ ਪਾ ਦਿੰਦਾ ਹੈ ਕਿ ਉਹ ਕਿਸੇ ਹੋਰ ਕਿਸਾਨ ਦੇ ਘਰ ਜਾਂਦਾ ਹੈ ਤੇ ਉੱਥੇ ਲੜਾਈ ਹੋ ਜਾਂਦੀ ਹੈ। ਉਹਦੇ ਨਾਲ ਮੇਰਾ ਖਿਆਲ ਹੈ ਐਵੇਂ ਉਹਦਾ ਕੋਈ ਤਲਕ ਨਹੀਂ ਹੈਗਾ। ਇਹ ਫਿਲਮਾਂ 'ਚ ਵੀ ਵਾਰਿਸ ਸ਼ਾਹ ਦੀ ਫਿਲਮਾਂ 'ਚ ਵੀ ਦਿਖਾਇਆ ਗਿਆ, ਹੀਰ ਦੇ ਉੱਤੇ ਜਿਹੜੀ ਬਣੀ ਹੈ ਨਾ ਫਿਲਮਾਂ, ਉਹਦੇ 'ਤੇ ਵੀ ਦਿਖਾਇਆ ਗਿਆ ਕਿ ਕਿਸੇ ਹੋਰ ਥਾਂ 'ਤੇ ਵੜ ਗਿਆ, ਉੱਥੇ ਉਹਦਾ ਉਹ ਹੋਇਆ। ਆਹੋ, ਤੇ ਉਹ ਅਖੀਰ ਕੁੜੀਆਂ ਜਿਹੜੀਆਂ ਨੇ ਉਹ ਜਾ ਕੇ ਰਾਂਝੇ ਦੇ ਨਾਲ ਗੱਲਾਂ ਕਰਦੀਆਂ ਨੇ ਤੇ ਉਹਨੂੰ ਕਹਿੰਦੀਆਂ ਨੇ ਮੁਖਤਲਿਫ ਆਨੇ ਬਹਾਨਿਆਂ ਨਾਲ, ਉਹਨੂੰ ਕਹਿੰਦੀਆਂ ਨੇ ਕਿ ਤੂੰ ਸਾਡੇ ਨਾਲ ਚੱਲ, ਤੈਨੂੰ ਅਸੀਂ ਆਪਣਾ ਤੈਨੂੰ ਅਸੀਂ ਪਿੰਡ ਵਿਖਾਈਏ, ਤੈਨੂੰ ਤ੍ਰਿੰਜਣ ਵਿਖਾਈਏ ਅਸੀਂ। ਉਹ ਕਹਿੰਦਾ ਨਾ ਕਿ ਪਿੰਡ ਕੀ ਹੈਗਾ, ਇੱਥੇ ਤਾਂ ਵੀਰਾਨ ਜਿਹਾ ਹੈਗਾ, ਇੱਥੇ ਹੈ ਹੀ ਕੁਛ ਨਹੀਂ। ਤੇ ਉਹ ਕਹਿੰਦੀਆਂ ਚੱਲ ਤੈਨੂੰ ਅਸੀਂ ਵਿਖਾ ਕੇ ਲਿਆਉਂਦੇ ਹਾਂ। ਤੇ ਉਹ ਫਿਰ ਆਪਣਾ ਰਾਂਝਾ ਜਿਹੜਾ ਹੈ ਉਹ ਫਿਰ ਉਹਨਾਂ ਕੁੜੀਆਂ ਦੇ ਜਵਾਬ ਵਿੱਚ ਇਹ ਕਹਿੰਦਾ ਹੈ। ਅੱਛਾ ਜੀ, ਉਹ ਕਹਿੰਦਾ ਰਾਂਝਾ ਆਖਦਾ ਖਿਆਲ ਨਾ ਪਾਓ ਮੇਰੇ, ਸ਼ੀ ਸਭ ਫਕੀਰ ਦਾ ਦੇਸ ਕਿਹਾ। ਸਾਡੀ ਕਿਹੜੀ ਗੱਲ ਹੈ? ਨਹੀਂ, ਦੇਸ ਕਿਹਾ ਉਹਨਾਂ ਦਾ ਕੋਈ ਦੇਸ਼ ਨਹੀਂ ਹੁੰਦਾ, ਸਾਡਾ ਕਿਹਾ। ਸ਼ੀ ਸਭ ਫਕੀਰ ਦਾ ਦੇਸ਼ ਕਿਹਾ, ਯਾਨੀ ਮਤਲਬ ਸ਼ੇਰ ਸੱਪ ਫਕੀਰ ਦਾ ਦੇਸ਼, ਕੋਈ ਆਪਣਾ ਕੋਈ ਦੇਸ਼ ਨਹੀਂ ਹੁੰਦਾ। ਕੁੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ ਅਸਾਂ ਜ਼ਾਤ ਸਫਾਤ ਤੇ ਭੇਸ ਕਿਹਾ। ਹਾਂਜੀ, ਜਿਵੇਂ ਕੁੰਜਾਂ ਔਰ ਮਮੋਲੇ ਜਿਹੜੇ ਨੇ
ਉਹ ਹਰ ਸੀਜ਼ਨ ਦੇ ਉੱਤੇ ਆਪਣੀ ਜਗ੍ਹਾ ਬਦਲ ਲੈਂਦੀਆਂ। ਗਰਮੀਆਂ ਨੂੰ ਇੱਕ ਥਾਂ ਚਲ ਜਾਂਦੇ ਨੇ, ਸਰਦੀਆਂ ਨੂੰ ਦੂਜੇ ਥਾਂ ਚਲ ਜਾਂਦੇ ਨੇ। ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਨੂੰ ਸਾਕ ਕਬੀਲੜਾ ਖੇਸ਼ ਕਿਹਾ। ਇਹ ਜਿੱਥੇ ਸਾਹ ਲੈਨੇ ਆ ਉਹੋ ਹੀ ਸਾਡਾ ਵਤਨ ਹੈ। ਬਸ ਇਹੀ ਹਾਂ, ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ। ਦੁਨੀਆ ਨਾਲ ਪੈਵੰਦ ਹੈ ਅਸਾਂ ਕਿਹਾ, ਪੱਥਰ ਜੋੜਨਾ ਨਾਲ ਸੁਰੇਸ਼ ਕਿਹਾ। ਸਭ ਖਾਕ ਦਰ ਖਾਕ ਫਨਾ ਹੋਣਾ, ਵਾਰਿਸ ਸ਼ਾਹ ਫਿਰ ਤਿਨ੍ਹਾਂ ਨੂੰ ਐਸ਼ ਕਿਹਾ। ਹਾਂਜੀ, ਮਤਲਬ ਇਹ ਹੈ ਕਿ ਇੱਥੇ ਵਾਰਿਸ ਸ਼ਾਹ ਇੱਕ ਵਾਰੀ ਫੇਰ ਜਿਹੜਾ ਜੋਗੀ ਹੋਣ ਦੀਆਂ ਉਹਦੀਆਂ ਜਿਹੜੀਆਂ ਬੁਨਿਆਦੀ ਸ਼ਰਤਾਂ ਨੇ ਕਿ ਜੋਗੀ ਜਿਹੜਾ ਹੈ ਉਹਦੇ ਫਲਸਫਾ ਕੀ ਹੈ। ਉਹਦਾ ਤਾਂ ਕੋਈ ਜ਼ਮੀਨ ਨਹੀਂ, ਰਾਂਝੇ ਦੇ ਥਰੂ ਉਹ, ਹਾਂਜੀ, ਮਤਲਬ ਜਿਹੜਾ ਬੰਦਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ, ਉਹ ਕਿਹੜਾ ਦਰਵੇਸ਼ ਹੋਇਆ? ਉਹ ਤਾਂ ਦੁਨੀਆਦਾਰ ਆਦਮੀ ਹੈ, ਉਹ ਦਰਵੇਸ਼ ਥੋੜਾ ਹੋ ਸਕਦਾ। ਸੋ ਮਤਲਬ ਇਹ ਸਾਰੀਆਂ ਗੱਲਾਂ ਤੋਂ ਉੱਪਰ ਚਲੇ ਜਾਣਾ, ਯਾਨੀ ਕਿ ਪੂਰੀ ਕਾਇਨਾਤ, ਪੂਰੀ ਦੁਨੀਆ ਦੀ ਖਲਕਤ ਨੂੰ ਆਪਣਾ ਸਮਝਣਾ ਔਰ ਉਹਦੇ ਨਾਲ ਰਹਿਣਾ ਹੀ ਜੋਗੀ ਹੋਣਾ ਹੈ। ਠੀਕ ਹੈ ਨਾ ਜੀ। ਦੁਨੀਆ ਨਾਲ ਹੈ ਅਸਾਂ ਪੈਵੰਦ ਕਿਹਾ। ਪੈਵੰਦ ਦਾ ਮਤਲਬ ਜੋੜਨਾ ਕਿ ਸਾਡਾ ਉਹਦੇ ਨਾਲ ਕੀ ਜੋੜ ਹੈ। ਪੱਥਰ ਜੋੜਨਾ ਨਾਲ ਸੁਰੇਸ਼ ਕਿਹਾ ਕਿ ਉਹ ਪੱਥਰ ਜੋੜ ਰਹੇ ਹੋ ਤੁਸੀਂ ਸੁਰੇਸ਼ ਨਾਲ ਪੱਥਰ ਤੇ ਨਹੀਂ ਜੁੜ ਸਕਦਾ। ਸਭਾ ਖਾਕ ਦਰ ਖਾਕ ਫਨਾ ਹੋਣਾ, ਵਾਰਸ਼ਾ ਫਿਰ ਤਿਨ੍ਹਾਂ ਨੂੰ ਐਸ਼ ਕਿਹਾ। ਹਾਂ, ਜਦੋਂ ਸਭ ਚੀਜ਼ਾਂ ਨੇ ਫਨਾ ਹੀ ਹੋ ਜਾਣਾ ਤੇ ਫਿਰ ਇਹ ਸਾਰੀ ਐਸ਼ ਤੇ ਆਰਾਮ ਦੀਆਂ ਗੱਲਾਂ ਦੀ ਬੁਕਤ ਕੀ ਹੈਗੀ ਹੈ। ਅੱਛਾ, ਇਸ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦੀ ਹੈ ਉੱਥੇ ਹੀ ਇਹ ਹੀਰ ਦੇ ਘਰ ਚਲਾ ਜਾਂਦਾ ਹੈ। ਉਹ ਪਹੁੰਚ ਗਿਆ ਨਾ, ਉਹ ਲੈ ਗਈਆਂ ਨੇ ਉਹ। ਔਰ ਉੱਥੇ ਜਾ ਕੇ ਤੇ ਆਪਣਾ ਜਿਹੜੀ ਹੈ ਸਹਿਤੀ, ਉਹਦੀ ਪਹਿਲੇ ਸਹਿਤੀ ਨਾਲ ਟਾਕਰਾ ਹੁੰਦਾ ਹੈ। ਹੀਰ ਦੀ ਨਨਾਣ ਸਹਿਤੀ ਉਹੀ ਹੈ ਜਿਹਨੇ ਆ ਕੇ ਦੱਸਿਆ ਸੀ ਹੀਰ ਨੂੰ ਕਿ ਬਈ ਜੋਗੀ ਹੈ ਤੇ ਬੜਾ ਸੋਹਣਾ, ਤੇਰੇ ਤੋਂ ਵੀ ਸੋਹਣਾ ਹੈ, ਤੇਰੇ ਦੂਣਾ ਸੋਹਣਾ ਹੈ। ਹਾਂਜੀ, ਹੁਣ ਉੱਥੇ ਉਹ ਜਿਹੜੀ ਹੈ ਦੋਵੇਂ ਇੱਕ ਦੂਜੇ ਨੂੰ ਕੰਪੀਟ ਕਰ ਰਹੀਆਂ ਨੇ। ਦੋਵੇਂ ਇੱਕ ਦੂਜੇ ਨੂੰ ਕੰਪੀਟ ਨਹੀਂ ਕਰ ਰਹੀਆਂ। ਨਹੀਂ, ਫਿਲਹਾਲ ਜਿਹੜੀ ਸਹਿਤੀ ਹੈ ਉਹ ਜੋਗੀ ਦੇ ਨਾਲ ਝਗੜਾ ਕਰ ਰਹੀ ਹੈ। ਅੱਛਾ। ਔਰ ਉਹ ਜੋਗੀ ਨੂੰ ਥੱਲੇ ਲਾ ਰਹੀ ਹੈ ਤੇ ਜੋਗੀ ਉਹਨੂੰ ਥੱਲੇ ਲਾ ਰਿਹਾ ਹੈ। ਮਤਲਬ ਦੋਵੇਂ ਇੱਕ ਦੂਜੇ ਤੇ ਕ੍ਰਿਟਿਸਾਈਜ਼ ਕਰ ਰਹੇ ਨੇ, ਤਨਕੀਦ ਕਰ ਰਹੇ ਨੇ। ਔਰ ਉਹਨਾਂ ਵਿੱਚ ਮੁਖਤਲਿਫ ਜਿਹੜੀ ਸਹਿਤੀ ਹੈ, ਸਹਿਤੀ ਨੂੰ ਜਿਹੜਾ ਵਾਰਿਸ ਸ਼ਾਹ ਹੈ ਉਹ ਆਪਣਾ ਦੁਨੀਆਦਾਰੀ ਦੇ ਹਿਸਾਬ ਨਾਲ ਇੱਕ ਅਕਲਮੰਦ ਆਦਮੀ ਜਾਂ ਇੱਕ ਅਕਲਮੰਦ ਔਰਤ ਦੇ ਤੌਰ ਤੇ ਪੇਸ਼ ਕਰ ਰਿਹਾ। ਜਿਹੜੇ ਦੁਨੀਆਦਾਰੀ ਦੇ ਫਲਸਫੇ ਤੇ ਕਲੀਸ਼ੇ ਨੇ ਉਹ ਸਾਰੇ ਉਹ ਬੋਲਦੀ ਹੈ, ਕਿਉਂਕਿ ਉਹਦਾ ਬ੍ਰੌਟਅਪ ਵੀ ਉਹਦੇ ਚ ਹੈ ਨਾ, ਤਾਂ ਉਹਨੂੰ ਉਹ ਬਣਾਇਆ ਗਿਆ ਹੈ ਰਿਪਰੈਜ਼ੈਂਟੇਟਿਵ ਹੈ ਉਸ। ਹਾਂਜੀ, ਤੇ ਉਹ ਸਵਾਲ ਵੀ ਕਰਦੀ ਹੈ, ਉਹ ਫਿਰ ਕਮੈਂਟ ਵੀ ਕਰਦੀ ਹੈ। ਠੀਕ ਹੈ। ਤੇ ਜਿਹੜਾ ਰਾਂਝਾ ਹੈ, ਰਾਂਝੇ ਦੇ ਥਰੂ ਵਾਰਿਸ ਸ਼ਾਹ ਜਿਹੜਾ ਹੈ ਉਹ ਜਿਹੜੀ ਦੁਨੀਆਦਾਰੀ ਦੇ ਫਲਸਫੇ ਨੇ ਔਰ ਕਲੀਸ਼ੇ ਦੇ ਉਹਨਾਂ ਦਾ ਤੋੜ ਕਰਦਾ ਹੈ। ਠੀਕ ਹੈ। ਇਹ ਹੁਣ ਉਹ ਦੋਵੇਂ ਇਹ ਬਹਿਸ ਕਰ ਰਹੇ ਨੇ ਕਿ ਇਸ ਦੁਨੀਆ ਦਾ ਮੁੱਢ ਕੀ ਹੈ, ਇਸ ਦੁਨੀਆ 'ਚ ਬੇਸਿਕ ਗੱਲ ਕੀ ਹੈਗੀ ਹੈ, ਬੁਨਿਆਦੀ ਗੱਲ ਕੀ ਹੈਗੀ। ਇਹ ਪੜੋ ਤੁਸੀਂ, ਤੁਹਾਨੂੰ ਫਿਰ ਰਾਂਝੇ ਦਾ ਡਾਇਲਾਗ ਹੈ। ਉਹ ਕਹਿੰਦਾ ਜੀ, ਕਾਰਸਾਜ਼ ਹੈ ਰੱਬ ਤੇ ਫਿਰ ਦੌਲਤ, ਸਭੋ ਮਿਹਨਤਾਂ ਪੇਟ ਦੇ ਕਾਰਨੇ ਨਹੀਂ। ਇਹਦੀ ਵਜ੍ਹਾ ਨਾਲ ਨੇ ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਹਾਂ ਦੇ ਕੰਮ ਸਵਾਰਨੇ ਨਹੀਂ। ਪੇਟ ਵਾਸਤੇ ਫਿਰਨ ਅਮੀਰ ਦਰ ਦਰ, ਸੈਯਦਜ਼ਾਦਿਆਂ ਨੇ ਗਧੇ ਚਾਰਨੇ ਨਹੀਂ। ਪੇਟ ਵਾਸਤੇ ਪਰੀ ਤੇ ਹੂਰਜ਼ਾਦਾ, ਜਾਣ ਜਿਣ ਤੇ ਭੂਤ ਦੇ ਵਾਰਨੇ ਨਹੀਂ। ਪੇਟ ਵਾਸਤੇ ਰਾਤ ਨੂੰ ਛੋੜ ਘਰ ਦਰ, ਹੋ ਪਾਰੋਂ ਹੋਕਰੇ ਮਾਰਨੇ ਨਹੀਂ। पेट वास्ते सब खराबियां ने, पेट वास्ते खून गुजारने नी। पेट वास्ते फकर तस्लीम तोड़न, सबू समझ ले रने गवारने नी। इस जमीन नू वांदा मुल्क मुका अते हो चुके बड़े कारने नी। काऊं होर ते राहक ने होर इस दे, खामंद होर दम होर ना मारने नी।
ਮਿਹਰਬਾਨ ਜੇ ਹੋਵੇ ਫਕੀਰ ਇੱਕ ਪਲ, ਤੁਸਾਂ ਜਿਹੇ ਕਰੋੜ ਲੱਖ ਤਾਰਨੇ ਨਹੀਂ। ਵਾਰਿਸ ਸ਼ਾਹ ਜੇ ਰਣ ਨੇ ਮਿਹਰ ਕੀਤੀ, ਭਾਂਡੇ ਬੋਲਦੇ ਖੋਲ ਮੂੰਹ ਮਾਰਨੇ ਨਹੀਂ। ਹਾਂਜੀ, ਇਹ ਦੇਖੋ ਨਾ, ਇਹ ਹੁਣ ਵਾਰਿਸ ਸ਼ਾਹ ਕਹਿੰਦਾ ਹੈ ਕਿ ਹਰ ਗੱਲ ਜਿਹੜੀ ਹੈ, ਵੈਰੀ ਐਕਸਪਲਿਸਿਟ। ਹਾਂਜੀ, ਇਹ ਪਹਿਲੇ ਹਿੱਸੇ ਵਿੱਚ ਤੋਂ ਕਹਿੰਦਾ ਕਿ ਜੇ ਗੱਲ ਹੈਗੀ ਆ, ਹਰ ਜਿਹੜੀ ਸ਼ੈ ਵਾ ਉਹਦੀ ਪੇਟ ਦੇ ਨਾਲ ਜੁੜੀ ਹੈ। ਮਤਲਬ ਜਿਹੜੀ ਬੰਦੇ ਦੀ ਮਾਦੀ ਹਾਲਤ ਹੈ, ਮਾਦੀ ਲੋੜ ਹੈ, ਹਰ ਗੱਲ ਉੱਥੋਂ ਸ਼ੁਰੂ ਹੁੰਦੀ ਹੈ। ਉਹਦੇ ਵਾਸਤੇ ਸਾਰੇ ਕੁਝ ਕਰਦੇ ਨੇ। ਠੀਕ ਹੈ ਜੀ। ਫਿਰ ਉਹ ਪੇਟ ਵਾਸਤੇ ਫਿਰ ਸੈਯਦਜ਼ਾਦਿਆਂ ਨੇ ਗਧੇ ਚਾਰ। ਕਦੇ ਮਤਲਬ ਅੱਛਾ, ਵੈਸੇ ਕੀ ਰੈਫਰੈਂਸ ਹੈ ਗਧੇ ਚਾਰਨੇ ਦਾ, ਸੈਯਦਜ਼ਾਦਿਆਂ ਦਾ? ਮਤਲਬ ਹੈ ਕਿ ਅਗਰ ਉਹ ਕਹਿ ਰਹੇ ਨੇ ਪੇਟ ਵਾਸਤੇ ਫਿਰ ਅਮੀਰ ਦਰ ਮਤਲਬ ਅਮੀਰ ਤੇ ਡਬਲ ਕਰ ਰਹੇ ਨੇ ਆਪਣੀ ਆਲਰੇਡੀ ਇਨਕਮ ਨੂੰ। ਮਤਲਬ ਇਹ ਹੈ ਕਿ ਇਹ ਜਿਹੜੇ ਸਾਰੇ ਲੋਕੀ ਥਾਂ ਥਾਂ ਤੱਕ ਘੁੰਮ ਕੇ ਦੌਲਤ ਵਧਾ ਰਹੇ ਨੇ, ਇਹ ਵੀ ਪੇਟ ਵਾਸਤੇ ਹੈ। ਤੇ ਜਿਹੜੇ ਸੈਯਦਜ਼ਾਦੇ ਨੇ, ਜਿਹੜੇ ਆਪਣਾ ਨੂੰ ਬੜੇ ਸਪਿਰਿਚੁਅਲ ਸਮਝਦੇ ਨੇ, ਅਸਲ 'ਚ ਤੇ ਉਹ ਵੀ ਪੇਟ ਲਈ ਕਰ ਰਹੇ ਨੇ। ਇਹ ਮਤਲਬ ਹੈ ਇਹਦਾ। ਪੇਟ ਵਾਸਤੇ ਰਾਤ ਨੂੰ ਛੋੜ ਘਰ ਦਰ, ਉਹ ਪਾਰੂ ਹੁਕਰੇ ਮਾਰਨੇ ਨਹੀਂ। ਯਾਨੀ ਇਹ ਜਿਹੜੇ ਲੋਕੀ ਰਾਤ ਨੂੰ ਪਾਰੂ ਕੇ ਮਾਰ ਪਹਿਰਾ ਦੇਣ ਵਾਲੇ ਜਿਹੜੇ ਹੁੱਕਾ ਦਿੰਦੇ ਨੇ, ਐਲਾਨ ਕਰਦੇ ਫਿਰਦੇ ਨੇ, ਇਹ ਵੀ ਪੇਟ ਵਾਸਤੇ ਹੀ ਹੈ। ਪੇਟ ਵਾਸਤੇ ਸਭ ਖਰਾਬੀਆਂ ਨੇ। ਪੇਟ ਵਾਸਤੇ ਖੂਨ ਗੁਜ਼ਾਰਨੇ ਨਹੀਂ, ਪੇਟ ਵਾਸਤੇ ਫਕਰ ਤਸਲੀਮ ਤੋੜਨ। ਜਿਹੜੇ ਫਕੀਰ ਨੇ, ਜਿਹੜੇ ਆਪਣੇ ਬਹੁਤ ਪਾਕਬਾਜ਼ ਰਹਿੰਦੇ ਨੇ, ਉਹਨਾਂ ਨੂੰ ਵੀ ਆਪਣੀ ਪਾਕਬਾਜ਼ੀ ਪੇਟ ਲਈ ਛੱਡਣੀ ਪੈਂਦੀ ਹੈ। ਸੋ ਪੇਟ ਵਾਸਤੇ ਫਕਰ ਤਸਲੀਮ ਤੋੜਨ, ਹਾਂ, ਸਭੋ ਸਮਝ ਲੈ ਰਣੇ ਗੁਜ਼ਾਰਨੇ ਨਹੀਂ। ਅੱਛਾ, ਅਗਲੀ ਜਿਹੜੀ ਲਾਈਨ ਉਹਦੀ ਹੈ ਅੱਗੇ, ਫਿਰ ਉਹ ਕਹਿੰਦਾ ਕਿ ਜ਼ਮੀਨ ਨੂੰ ਵਾਂਦਾ। ਹੁਣ ਉਹ ਕਹਿ ਰਿਹਾ ਕਿ ਪੇਟ ਜਿਹੜੀ ਹੈ, ਪੇਟ ਦੇ ਵਿੱਚ ਜੋ ਜਾਂਦਾ ਹੈ ਇੱਕ ਉਹ ਸਮਾਜ ਦੇ ਵਿੱਚ, ਇੱਕ ਜਾਗੀਰਦਾਰੀ ਔਰ ਇੱਕ ਜ਼ਿਮੀਂਦਾਰੀ ਸਮਾਜ 'ਚ, ਉਹ ਤਾਂ ਜ਼ਮੀਨ ਤੋਕਦਾ ਹੈ। ਇਸ ਵਾਸਤੇ ਹੁਣ ਜ਼ਮੀਨ 'ਚ ਆ ਜਾਂਦਾ ਕਿ ਇਹ ਜਿਹੜੀ ਜ਼ਮੀਨ ਹੈ, ਇਹਨੂੰ ਵਾਂਦਾ ਕੋਈ ਹੋਰ ਹੈ, ਵਾਂਦਾ ਨਹੀਂ। ਪਹਿਲੇ ਤੇ ਕਹਿੰਦਾ ਇਹਨੂੰ ਮੁਲਕ ਜਿਹੜਾ ਹੈ, ਸਾਰੀ ਖਲਕਤ ਜਿਹੜੀ ਹੈ, ਵਾਂਦਿਆਂ ਮਰ ਗਈ ਹੈ। ਮੁਲਕ ਚੱਲਿਆ ਆ ਰਿਹਾ ਹੈ ਨਿਜ਼ਾਮ। ਤੇ ਇਹਦੇ ਕਾਉ ਹੋਰ, ਇਹਨੂੰ ਮਤਲਬ ਜਿਹੜੇ ਹੈ ਨੇ, ਇਹਨੂੰ ਮਾਪਣ ਵਾਲੇ ਜ਼ਮੀਨ ਨੂੰ ਕਾਉ ਹੋਰ ਨੇ, ਹੋਰ ਰਾਖ ਜਿਹੜੇ ਜ਼ਮੀਨ ਦੇ ਉੱਤੇ ਹਿੱਸੇ ਦੇ ਉੱਤੇ, ਜਿਹੜੇ ਪਹਿਲਾਂ ਜਿਹੜੇ ਹਿੱਸੇ ਦੇ ਉੱਤੇ ਜ਼ਮੀਨ ਲੈਂਦੇ ਨੇ ਲੋਕ, ਉਹਨਾਂ ਨੂੰ ਰਾਖ ਕਹਿੰਦੇ ਨੇ। ਉਹ ਹੋਰ ਨੇ, ਖਾਵੰਦ ਹੋਰ ਤੇ ਨਹੀਂ, ਇਹਦੇ ਮਾਲਕ ਜ਼ਮੀਨ ਦੇ ਹੋਰ ਨੇ, ਤੇ ਦਮ ਹੋਰ ਨਾ ਮਾਰਨੇ। ਤੇ ਇਹਦੇ ਉਹਨਾਂ ਦੇ ਉੱਤੇ ਵੀ ਜਿਹੜੇ ਬੈਠੇ ਨੇ, ਯਾਨੀ ਬਾਦਸ਼ਾਹ ਤੇ ਬਾਕੀ ਜਿਹੜੀ ਰੂਲਿੰਗ ਐਲੀਟ ਹੈ, ਉਹ ਵੀ ਜਿਹੜੀ ਹੈ, ਉਹ ਵੀ ਜ਼ਿਮੀਂਦਾਰ ਜਿਹੜਾ ਮਾਲਕ ਹੈ, ਉਹਦੇ ਉੱਤੇ ਵੀ ਉਹ ਬੈਠੇ ਨੇ। ਅੱਛਾ, ਸੋ ਮਤਲਬ ਇਹ ਕਹਿਣ ਦਾ ਇਹ ਹੈ ਕਿ ਇਹ ਜਿਹੜਾ ਸਾਰਾ ਤੈਨੂੰ ਬਣਾ ਨਜ਼ਰ ਆਉਂਦਾ ਹੈ ਜ਼ਮੀਨ ਦੇ ਸਿਸਟਮ ਦਾ, ਇਹਦੇ ਪਿੱਛੇ ਮਟੀਰੀਅਲ ਕੰਡੀਸ਼ਨ ਹੈ, ਇਹਦੇ ਪਿੱਛੇ ਮਾਦੀ ਹਾਲਾਤ ਨੇ, ਔਰ ਪੇਟ ਹੈ ਇਹਦੇ ਨਾਲ ਬੰਦੇ। ਇਹ ਕਹਿ ਰਿਹਾ ਵਾਰਿਸ ਸ਼ਾਹ। ਲੇਕਿਨ ਉਹ ਅੱਛਾ ਖੈਰ, ਉਹ ਪੇਟ ਕਿਸੇ ਦਾ ਵੀ ਬਹੁਤ ਜ਼ਿਆਦਾ ਵੀ ਹੋ ਸਕਦਾ ਨਾ, ਕਿ ਹੁਣ ਨੇ ਖਾਈ ਜਾ ਰਿਹਾ ਹੈ, ਇੱਕ ਨੂੰ ਥੋੜਾ ਮਿਲ ਰਿਹਾ ਹੈ, ਘਰ ਉਹ ਪੇਟ ਲਈ ਰਹੇ ਨੇ। ਲੇਕਿਨ ਇਹ ਕਿ ਜੋ ਬਹੁਤ ਜ਼ਿਆਦਾ ਖਾ ਰਹੇ, ਉਹ ਪੇਟ ਤੋਂ ਕੁਝ ਐਕਸੀਡ ਵੀ ਕਰ ਰਹੇ ਨਾ। ਨਹੀਂ, ਉਹ ਮਤਲਬ ਵਾਰਿਸ ਸ਼ਾਹ ਦਾ ਜਿਹੜਾ ਬੇਸਿਕ ਪੁਆਇੰਟ ਹੈ, ਉਹ ਇਹ ਹੈ ਕਿ ਇਹ ਜਿਹੜੇ ਸਾਰੇ ਹੀ ਖਲਕਤ ਹੈ, ਜੋ ਕਾਰੋਬਾਰ ਚੱਲ ਰਿਹਾ ਹੈ ਦੁਨੀਆ ਦਾ, ਇਹਦੀ ਬੁਨਿਆਦੀ ਵਜ੍ਹਾ ਪੇਟ ਹੈ। ਉਹਦੇ ਵਾਸਤੇ ਹੀ ਸਾਰਾ ਕੁਝ ਹੁੰਦਾ। ਔਰ ਪੇਟ ਜਿਹੜਾ ਉਹ ਕਿਉਂਕਿ ਜ਼ਮੀਨ ਨਾਲ ਜੁੜਿਆ ਹੈ, ਤੇ ਜਿਹੜਾ ਉਹ ਫਿਰ ਕਹਿੰਦਾ ਕਿ ਜਿਹੜਾ ਜ਼ਮੀਨ ਦੇ ਉੱਤੇ ਤੈਨੂੰ ਐਡਾ ਪੇਚਦਾਰ ਸਿਸਟਮ ਨਜ਼ਰ ਆਉਂਦਾ ਹੈ, ਕੋਈ ਕੁਛ ਕਰ ਰਿਹਾ ਜ਼ਮੀਨ ਦੇ ਉੱਤੇ, ਕੋਈ ਫੰਕਸ਼ਨ ਕਰ ਰਿਹਾ, ਕੋਈ ਕਰ ਰਿਹਾ, ਇਹਦੇ ਪਿੱਛੇ ਵੀ ਪੇਟ ਹੀ ਹੈ, ਇਹਦੇ ਪਿੱਛੇ ਵੀ ਮਾਦੀ ਹਾਲਾਤ। ਹਾਂਜੀ, ਅੱਛਾ, ਹੁਣ ਅਸੀਂ ਜੰਪ ਕਰਕੇ ਅੱਗੇ ਆ ਗਏ ਹਾਂ, ਔਰ ਇਹ ਸਭ ਤੋਂ ਬਹੁਤ ਮਰੂਫ ਵੀ ਹੈ, ਬਹੁਤ ਮਸ਼ਹੂਰ ਹੈ। ਮਤਲਬ ਹੈ ਕਿ ਇਹਦੇ ਪਿੱਛੇ ਜਿਹੜੀ ਸਹਿਤੀ ਹੈ ਤੇ ਉਹਦਾ ਡਾਇਲਾਗ ਚੱਲ ਰਿਹਾ ਹੈ, ਤੇ ਫਿਰ ਉਹ ਹੀਰ ਜਿਹੜੀ ਹੈ ਉਹਦੇ ਫਿਰ ਹੀਰ ਦੇ ਨਾਲ ਆਮਣਾ ਸਾਹਮਣਾ ਹੁੰਦਾ। ਤੋਂ ਬਾਅਦ ਹੁਣ ਆਮਣਾ ਹੋ ਗਿਆ ਹੁੰਦਾ ਹੈ। ਹੁਣ ਹੀਰ ਆਖਦੀ ਜੋਗੀ, ਅਜੇ ਹੀਰ ਜਿਹੜੀ ਹੈ ਉਹ ਪਰਦੇ ਦੇ ਪਿੱਛੇ ਹੈ ਤੇ ਜੋਗੀ ਬਾਹਰ ਹੈ। ਅੱਛਾ, ਅਜੇ ਉਹਨਾਂ ਨੂੰ ਪਤਾ ਨਹੀਂ ਲੱਗਾ ਇੱਕ ਦੂਜੇ ਦਾ। ਉਹ ਹੈ ਅੰਦਾਜ਼ਾ ਹੈ, ਪਰ ਉਹਨੂੰ ਪਤਾ ਨਹੀਂ ਹੈ। ਇਸ ਵਾਸਤੇ ਜਿਹੜੀ ਹੀਰ ਹੈ ਉਹ ਉਹਨੂੰ ਜੋਗੀ ਸਮਝ ਕੇ ਗੱਲ ਕਰ ਰਹੀ ਹੈ, ਉਹਦੇ ਨਾਲ ਗੱਲ ਕਰ ਰਹੀ ਹੈ। ਤੋ ਹੀਰ ਆਖਦੀ ਜੋਗੀਆ ਝੂਠ ਆਖੀ, ਕੌਣ ਰੁੱਠ ਰਿਹਾ ਯਾਰ ਬਣਾਉਂਦਾ ਈ।
ਇਹੋ ਕੋਈ ਨਾ ਮਿਲਿਆ ਮੈਂ ਢੂੰਡ ਥਕੀ, ਜਿਹੜਾ ਗਿਆ ਨੂੰ ਮੋੜ ਲਿਆਉਂਦਾ ਈ। ਸਾਡੇ ਚਮਦੀਆਂ ਜੁੱਤੀਆਂ ਕਰੇ ਕੋਈ, ਜਿਹੜਾ ਜਿਉਣ ਦਾ ਰੋਗ ਗਵਾਉਂਦਾ ਈ। ਇਹ ਚਮਦੀਆਂ ਜੁੱਤੀਆਂ ਕੀ ਨੇ ਜੀ? ਇਹਦਾ ਦੇਖੋ, ਇਹ ਬਹੁਤ ਸੋਹਣੀ ਲਾਈਨ ਹੈ, ਇਹ ਤੇ ਬੜੀ ਮਸ਼ਹੂਰ ਤੇ ਬੜੀ ਸੋਹਣੀ। ਮਤਲਬ ਮੇਰੇ ਜਿਹੜਾ ਚੰਮ ਹੈ, ਮੇਰੀ ਜਿਹੜੀ ਸਕਿਨ ਹੈ, ਉਹਦੀ ਜੁੱਤੀ ਬਣਾ ਲਵੇ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਮਤਲਬ ਸਾਡੇ ਸਕਿਨ ਦੀਆਂ, ਸਾਡੀ ਜਿਸਮ ਦੀਆਂ ਜੁੱਤੀਆਂ ਬਣਾ ਲਵੇ, ਜਿਹੜਾ ਸਾਨੂੰ ਸਾਡਾ ਯਾਰ ਮਿਲਾ ਦੇਵੇ। ਦਾ ਰੋਗ ਗਵਾਉਂਦਾ ਈ। ਅੱਛਾ, ਭਲਾ ਦਸ ਖਾਂ ਚਿਰੀ ਵਿਛੁਨੀਆਂ ਨੂੰ, ਕਦੋਂ ਰੱਬ ਸੱਚਾ ਘਰੀ ਲਿਆਉਂਦਾ ਈ। ਭਲਾ ਮੋਏ ਤੇ ਵਿਛੜੇ ਕੌਣ ਮੇਲੇ, ਇਵੇਂ ਜਿਉੜਾ ਲੋਕ ਵਿਲਾਉਂਦਾ ਈ। ਇੱਕ ਬਾਸ ਤੋਂ ਕਾਂ ਨੇ ਕੂੰਜ ਖਾਈ ਖੂਈ, ਇੱਕ ਬਾਸ ਤੋਂ ਕਾਂ ਨੇ ਕੂੰਜ ਖੂਈ, ਵੇਖਾਂ ਚੁੱਪ ਹੈ ਕਿ ਕੁਰਲਾਉਂਦਾ ਈ। ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਉਂਦਾ ਈ। ਦੇਵਾਂ ਚੂਰੀਆਂ ਘਿਓ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾ ਮੈਂ ਆਉਂਦਾ ਈ। ਹਾਂਜੀ, ਇਹ ਹੁਣ ਅਗਰ ਆ ਰਹੇ ਹੋਏ ਤੇ ਫਿਰ ਮੈਂ ਘਿਓ ਦੇ ਦੀਵੇ ਵੀ ਬਾਲਦਾ। ਹਾਂ, ਹੁਣ ਉਹ ਮਤਲਬ ਪਹਿਲੇ ਤੇ ਉਹ ਕਹਿੰਦੀ ਹੈ ਨਾ, ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਕਿ ਸਾਡੇ ਜਿਸਮ ਦੀ ਖੱਲ ਦੀ ਜੁੱਤੀ ਬਣਾ ਲਵੇ, ਜਿਹੜਾ ਮੇਰੇ ਦਿਲ ਦਾ ਰੋਗ ਜਿਹੜਾ ਉਹਨੂੰ ਖਤਮ ਕਰ ਦੇਵੇ। ਫਿਰ ਉਹ ਕਹਿੰਦੀ ਹੈ, ਫਿਰ ਉਹਨੂੰ ਪੁੱਛਦੀ ਹੈ ਕਿ ਤੂੰ ਦੱਸ ਖਾਂ, ਭਲਾ ਦੱਸ ਖਾਂ ਚਿਰੀ ਵਿਛੁਨੀਆਂ ਨੂੰ, ਕਦੋਂ ਰੱਬ ਘਰੋਂ ਲਿਆਉਂਦਾ ਈ। ਅੱਛਾ, ਭਲਾ ਦਸ ਖਾਂ ਚਿਰੀ ਵਿਛੁਨੀਆਂ ਨੂੰ, ਇਹ ਥੋੜਾ ਜਿਹਾ ਐਕਸਪਲੇਨ ਕਰ ਦਿਓ। ਹਾਂਜੀ, ਇਹ ਹੈ ਕਿ ਤੂੰ ਦੱਸ ਜੋਗੀਆ, ਕਿ ਜਿਹੜੇ ਚਿਰਾਂ ਦੇ ਵਿਛੜੇ ਹੋਏ ਨੇ, ਜਿਹੜੇ ਬਹੁਤ ਦੇਰ ਦੇ ਵਿਛੜੇ ਹੋਏ ਨੇ, ਬੜੇ ਚਿਰ ਹੋ ਗਏ ਨੇ, ਜਿਹੜੇ ਬੜੇ ਚਿਰ ਹੋ ਗਏ ਨੇ, ਵਿਛੁਨੀਆਂ, ਉਹਨਾਂ ਨੂੰ ਕਦੋਂ ਰੱਬ ਸੱਚਾ ਕਰ ਲਿਆਏਗਾ। ਸੋ ਵਿਛੁਨੀਆਂ ਇਜ਼ ਦੀ ਸੈਪਰੇਸ਼ਨ। ਵਿਛੋਣਾ ਦਾ ਮਤਲਬ ਵਿਛੋੜਾ। ਹਾਂਜੀ, ਵਿਛੁਨੀਆਂ ਨੂੰ ਕਦੋਂ ਭਲਾ ਮੋਏ ਤੇ ਵਿਛੜੇ ਕੌਣ ਮੇਲੇ। ਤੇ ਨਾਲ ਇਹ ਵੀ ਕਹਿੰਦੀ ਹੈ ਮਾਯੂਸੀ ਦੇ ਨਾਲ, ਬਿਆਸੀ ਹੋ ਕੇ, ਕਿ ਭਲਾ ਜਿਹੜੇ ਮਰ ਜਾਂਦੇ ਨੇ ਤੇ ਜਿਹੜੇ ਵਿਛੜ ਜਾਂਦੇ ਨੇ, ਉਹ ਕਿੱਥੇ ਆ ਕੇ ਮਿਲਦੇ ਨੇ। ਐਵੇਂ ਜਿਉੜਾ ਲੋਕ ਮਿਲਾਉਂਦਾ। ਇਹ ਲੋਕੀ ਜਿਹੜੀ ਤੁਹਾਡੇ ਦਿਲ ਨੂੰ ਤਸੱਲੀਆਂ ਦਿੰਦੇ ਨੇ ਨਾ, ਇਹ ਝੂਠੀਆਂ ਨੇ। ਅੱਗੇ ਕਹਿੰਦੀ ਹੈ, ਅੱਗੇ ਹੁਣ ਹੈ, ਦੇਖੋ ਇਹ ਵੀ ਬੜੀ ਅੱਛੀ ਲਾਈਨ ਹੈ। ਇੱਕ ਬਾਜ਼ ਤੋਂ ਕਾਂ ਨੇ ਕੂੰਜ ਖੋਈ, ਮਤਲਬ ਦੋਵੇਂ ਸ਼ਿਕਾਰ ਕਰ ਰਹੇ ਨੇ, ਬਾਜ਼ ਤੇ ਕਾਂ, ਤੇ ਇਹ ਉਲਟ ਹੈ ਕਿ ਬਾਜ਼ ਕੋਲੋਂ ਕਾਂ ਨੇ ਕੂੰਜ ਖੋਲੀ ਹੈ। ਯਾਨੀ ਰਾਂਝਾ ਜਿਹੜਾ ਸੀ ਉਹ ਬਾਜ਼ ਸੀ, ਔਰ ਸੈਦਾ ਖੇੜਾ ਜਿਹੜਾ ਸੀ ਉਹ ਕਾਂ ਸੀ। ਉਹਨੇ ਬਾਜ਼ ਤੋਂ ਕਾਂ ਨੇ ਕੂੰਜ ਖੋਈ, ਇੱਕ ਬਾਜ਼ ਤੋਂ ਕਾਂ ਨੇ ਕੂੰਜ ਖੋਈ, ਦੇਖਾਂ ਚੁੱਪ ਹੈ ਕਿ ਕੋਲ ਯਾਰ ਵੈਸੇ ਬੜੀ ਜਾਤੀ ਹੈਗੀ। ਦੇਖਾਂ ਚੁੱਪ ਹੈ ਕਿ ਗੁਲਾਮ ਦੇ, ਉਹਨੂੰ ਪਤਾ ਹੈ ਕਿ ਉਹ ਕਿਸ ਹਾਲਤ 'ਚ ਹੈ, ਔਰ ਉਹ ਜੋਗੀ ਬਣ ਗਿਆ ਹੈ, ਫਿਰ ਵੀ ਉਹਨੂੰ ਮਤਲਬ ਹੈ ਕਿ ਦੇਖੇ ਹਾਲੇ ਤੱਕ ਚੁੱਪ ਹੈ ਕਿ ਕੁਰਲਾ ਰਿਹਾ। ਉਹ ਤਾਂ ਕੁਰਲਾ, ਮਤਲਬ ਇਹ ਹੈ ਕਿ ਬਾਜ਼ ਕੁਰਲਾ ਰਿਹਾ ਹੈ ਕਿ ਚੁੱਪ ਹੈ। ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਇਹ ਜਿਹੜਾ ਮੈਂ ਹਾਂ, ਮਤਲਬ ਮੈਨੂੰ ਜਿਹੜੇ ਖੇੜੇ ਵਿਆਹ ਲਿਆਏ ਨੇ, ਇਹ ਇੰਜ ਸੀ ਕਿ ਜਿਵੇਂ ਰਾਂਝੇ ਦੇ ਖੇਤ ਨੂੰ ਅੱਗ ਲੱਗ ਗਈ ਹੈ। ਵੇਖਾਂ ਆਣ ਕੇ ਕਦੋਂ ਬੁਝਾਉਂਦਾ ਈ, ਉਹ ਅੱਗ ਕਿਦੋਂ ਆ ਕੇ ਬੁਝਾਉਂਦਾ। ਦਿਆਂ ਚੂਰੀਆਂ ਘਿਓ ਦੇ ਬਾਲ ਦੀਵੇ, ਨਾ ਚੂਰੀਆਂ ਉਹਨੂੰ ਦਿਆਂ ਉਸ ਬੰਦੇ ਨੂੰ, ਔਰ ਉਹਦੇ ਵਾਸਤੇ ਮੈਂ ਤੇਲ ਵੀ ਨਹੀਂ, ਘਿਓ ਦੇ ਦੀਵੇ ਬੜਾ। ਸੋ ਹੁਣ ਅੱਗੇ ਇਹ ਤਾਂ ਡਾਇਲੌਗ ਹੋ ਗਿਆ ਨਾ ਕਿ ਜੋ ਉਹ ਜੋਗੀ ਨਾਲ ਕਰ ਰਹੀ ਹੈ, ਹੁਣ ਅੱਗੇ ਉਹਨੂੰ ਪਤਾ ਲੱਗ ਜਾਣਾ ਹੈ ਜਦੋਂ ਜਵਾਬ ਦੇਗਾ, ਔਰ ਇਹ ਹੈ ਕਿ ਫਿਰ ਖੁੱਲ ਜਾਏਗੀ ਨਾ ਗੱਲ। ਹਾਂਜੀ, ਉਹਦੇ ਤੇ ਫਿਰ ਹੋਰ ਅੱਗੇ ਗੱਲ ਚੱਲੇਗੀ। ਹਾਂ, ਉੱਤੇ ਹੋਰ ਰੰਗ ਮਚੇਗਾ। ਉਹ ਫਿਰ ਅੱਗੇ ਰਾਂਝਾ ਕਹੇਗਾ ਕਿ ਉਹ ਜੋ ਇਹ ਸਾਰੇ ਸਵਾਲ ਕਰ ਰਹੀ ਹੈ ਹੀਰ, ਤੇ ਉਹ ਕਹਿੰਦਾ, ਫਿਰ ਉਹ ਵਾਰਿਸ ਸ਼ਾਹ ਉੱਥੇ ਕਹਿੰਦਾ ਕਿ ਇਹ ਘੁੰਡ ਦੀਆਂ ਸਾਰੀਆਂ ਖਰਾਬੀਆਂ ਨੇ, ਜਿਹੜਾ ਘੁੰਡ ਤੋਂ ਕੱਢ ਕੇ ਬੈਠੀ ਹੈ, ਤੇ ਘੁੰਡ ਦੇ ਪਿੱਛੋਂ ਤੈਨੂੰ ਨਜ਼ਰ ਨਹੀਂ ਆ ਰਿਹਾ, ਤੇ ਘੁੰਡ ਚੁੱਕ ਕੇ ਤੇ ਤੈਨੂੰ ਸਭ ਪਤਾ ਲੱਗ ਜਾਏਗਾ। ਤੇ ਖੈਰ ਉਹ ਅਸੀਂ ਅਗਲੀ ਵਾਰੀ ਕਰਾਂਗੇ। ਹੁਣ ਦੇਖਦੇ ਹਾਂ ਕਿ ਅੱਗੇ ਫਿਰ ਉਹਨਾਂ ਦਾ ਡਾਇਲੌਗ ਕੀ ਹੁੰਦਾ ਹੈ। ਠੀਕ, ਓਕੇ।